ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ 'ਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ 'ਤੇ ਲਾਈਵ ਸੁਣ ਰਹੇ ਹੋ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 13 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਰਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਲੇਟੈਸਟ ਖਬਰ ਆ ਰਹੀ ਆ, ਹਾਂਗਕਾਂਗ ਦੇ ਵਿੱਚ ਜਿਹੜਾ ਕਾਫੀ ਲੰਮੇ ਦਿਨਾਂ ਤੋਂ ਪ੍ਰੋਟੈਸਟ ਚੱਲ ਰਹੇ ਹੈਗੇ ਆ। ਏਅਰਪੋਰਟ ਦੇ ਉੱਤੇ ਜਿਹੜੇ ਮੁਜ਼ਾਹਰਾਕਾਰੀਏ ਸੀਗੇ, ਉਹਨਾਂ ਨੇ ਪੂਰੇ ਏਅਰਪੋਰਟ ਨੂੰ ਆਪਣੇ ਕਬਜ਼ੇ 'ਚ ਲਿਆ ਹੋਇਆ ਸੀ, ਬਿਲਡਿੰਗ ਨੂੰ। ਅਤੇ ਕੁਛ ਮਿੰਟ ਪਹਿਲਾਂ ਜਿਹੜਾ ਆ ਉੱਥੇ ਦੀ ਜਿਹੜੀ ਪੁਲਿਸ ਹੈਗੀ ਆ, ਉਹਨਾਂ ਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਹੈਗਾ ਆ। ਜੀ ਬਿਲਕੁਲ, ਕਈ ਦਿਨਾਂ ਤੋਂ ਇਹ ਜਿਹੜਾ ਕੈਓਸ ਉੱਥੇ ਦੇਖਿਆ ਜਾ ਰਿਹਾ ਆ। ਇਹ ਜਿਹੜੇ ਹਾਂਗਕਾਂਗ ਵਾਲੇ ਆ, ਇਹਨਾਂ ਦੇ ਉੱਤੇ ਜਿਹੜਾ ਚਾਈਨਾ ਹੌਲੀ ਹੌਲੀ ਆਪਣਾ ਦਬਦਬਾ, ਆਪਣਾ ਕਬਜ਼ਾ ਹੈ ਉਹ ਕਾਇਮ ਕਰਨਾ ਚਾਹੁੰਦਾ ਆ। ਚਾਈਨਾ ਵਾਲੇ ਕਾਫੀ ਕਹਿੰਦੇ ਇਸ ਟਾਈਮ ਇੰਪੇਸ਼ੈਂਟ ਜਿਹੜੇ ਹੋ ਰਹੇ ਆ। ਜਿੱਦਾਂ ਇਸ ਸਾਲ ਦੇ ਵਿੱਚ ਬ੍ਰਿਟੇਨ ਵਾਲਿਆਂ ਨੇ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਕਹਿ ਲਓ ਵੀ ਇਕਰਾਰ ਚਾਈਨਾ ਦੇ ਨਾਲ ਅਜਿਹਾ ਜਿਹੜਾ ਹੋਇਆ, ਕਿਉਂਕਿ ਇੱਕ ਟਾਈਮ ਦੇ ਉੱਤੇ ਬ੍ਰਿਟੇਨ ਦੀ ਇਹ ਟੈਰੀਟੋਰੀ ਰਹੀ ਆ। ਉਹਨਾਂ ਨੇ ਥੋੜ੍ਹਾ ਬਹੁਤੀ ਜਿਹੜੀ ਇਸ ਦੀ ਜ਼ਿੰਮੇਵਾਰੀ ਚਾਈਨਾ ਹੱਥ ਫੜਾਈ ਆ, ਪਰ ਸਾਰੀ ਜ਼ਿੰਮੇਵਾਰੀ ਨਹੀਂ ਫੜਾਈ। ਚਾਈਨਾ ਇੰਪੇਸ਼ੈਂਟ ਇਸ ਲਈ ਹੋ ਰਿਹਾ ਵੀ 28 ਸਾਲ ਬਾਅਦ ਇਹਨਾਂ ਦੇ ਕੋਲ ਪੂਰਨ ਤੌਰ ਦੇ ਉੱਤੇ ਜਿਹੜਾ ਹਾਂਗਕਾਂਗ ਦੇ ਉੱਤੇ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਕਹਿ ਲਓ ਵੀ ਇਹਨਾਂ ਦਾ ਕਬਜ਼ਾ ਇਹਨਾਂ ਨੂੰ ਵਾਪਸ ਜਿਹੜਾ ਉੱਥੇ ਮਿਲ ਜਾਣਾ ਆ। ਕਬਜ਼ਾ ਇਹਨਾਂ ਨੇ ਲੈ ਲੈਣਾ ਆ, ਪਰ ਇਹ ਚਾਹੁੰਦੇ ਆ ਵੀ ਜਲਦ ਤੋਂ ਜਲਦੀ ਇਹ ਕੁਛ ਹੋ ਜਾਵੇ। ਕੈਰੀ ਲੈਮ ਨਾਂ ਦੀ ਇਹਨਾਂ ਨੇ ਜਿਹੜੀ ਮੇਨ ਐਡਮਿਨਿਸਟ੍ਰੇਟਰ ਜਿਹੜੀ ਉੱਥੇ ਲਾਈ ਹੋਈ ਆ, ਉਹ ਬੀਜਿੰਗ ਦੀ ਹੀ ਜਿਹੜੀ ਕਹਿ ਲਓ ਵੀ ਤਰਫਦਾਰ ਹੈਗੀ ਆ। ਅਤੇ ਉਹ ਚਾਹੁੰਦੀ ਆ ਵੀ ਜਿੱਦਾਂ ਬੀਜਿੰਗ ਚਾਹੁੰਦੀ ਆ ਉੱਦਾਂ ਉੱਥੇ ਹੋਵੇ। ਪਰ ਹਾਂਗਕਾਂਗ ਦੇ ਜਿਹੜੇ ਉੱਥੋਂ ਦੇ ਵਸਨੀਕ ਆ, ਉਹ ਹੁਣ ਇਸ ਟਾਈਮ ਸੜਕਾਂ ਦੇ ਉੱਤੇ ਨੇ, ਏਅਰਪੋਰਟਾਂ ਨੂੰ ਕਬਜ਼ੇ ਦੇ ਵਿੱਚ ਲਿਆ ਹੋਇਆ, ਆਕੂਪਾਈ ਕੀਤਾ ਹੋਇਆ ਆ, ਤਾਂ ਜੋ ਜਿਹੜੇ ਆ ਇਹਨਾਂ ਦੇ ਲਈ ਜਿਹੜੀ ਡੈਮੋਕ੍ਰੇਸੀ ਆ ਉਹ ਬਰਕਰਾਰ ਰਹੇ। ਅਤੇ ਉਹਨਾਂ ਨੇ ਜਿਹੜੇ ਉੱਥੇ ਬਹੁਤੇ ਜਿਹੜੇ ਨੌਜਵਾਨ ਜਿਹੜੇ ਇਸ ਟਾਈਮ ਲੱਗੇ ਹੋਏ ਨੇ, ਜਿਹੜੇ ਆਪਣੇ ਹੱਕਾਂ ਦੇ ਲਈ ਉੱਥੇ ਖੜ੍ਹ ਰਹੇ ਨੇ, ਜੂਝ ਰਹੇ ਨੇ ਵੀ ਤਾਂ ਜੋ ਉਹਨਾਂ ਦੀ ਆਜ਼ਾਦੀ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇ। ਹਾਂਗਕਾਂਗ ਨੂੰ ਪਤਾ ਆ, ਹਾਂਗਕਾਂਗ ਦੇ ਲੋਕਾਂ ਨੂੰ, ਵਸਨੀਕਾਂ ਨੂੰ ਜਿਹੜਾ ਉਹ ਪਤਾ ਹੈ ਹਰਜੋਤ ਸਿੰਘ ਜੀ, ਵੀ ਕਿਸ ਤਰੀਕੇ ਦੇ ਨਾਲ ਜੇ ਚਾਈਨਾ ਦੇ ਅਧੀਨ ਜਿਹੜੇ ਉਹ ਆ ਜਾਂਦੇ ਨੇ ਤਾਂ ਫਿਰ ਕਾਫੀ ਜਿਹੜੀ ਉਹਨਾਂ ਨੂੰ ਸਮੱਸਿਆ ਆਵੇਗੀ। ਉਹਨਾਂ ਦੀ ਆਜ਼ਾਦੀ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਖੋਈ ਜਾਵੇਗੀ। ਅਤੇ ਉਹ ਚਾਹੁੰਦੇ ਆ ਵੀ ਹਾਂਗਕਾਂਗ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਇੱਕ ਹਿਸਾਬ ਦੇ ਨਾਲ ਡੈਮੋਕਰੇਟ ਜਿਹੜਾ ਕੋਸ਼ਿਸ਼ ਕਰ ਦਿੱਤਾ ਜਾਵੇ, ਆਜ਼ਾਦ ਕਰ ਦਿੱਤਾ ਜਾਵੇ। ਅਤੇ ਉਹਨਾਂ ਨੇ ਵੇਖਿਆ ਹੀ ਆ ਵੀ ਬੀਜਿੰਗ ਦੇ ਵਿੱਚ ਅਤੇ ਚਾਈਨਾ ਦੇ ਹੋਰ ਇਲਾਕਿਆਂ ਦੇ ਵਿੱਚ ਐਜੂਕੇਸ਼ਨਲ ਕੈਂਪਾਂ ਦੇ ਨਾਂ ਦੇ ਉੱਤੇ ਕਿੱਦਾਂ ਲੋਕਾਂ ਨੂੰ ਜਿਹੜਾ ਉਹ ਤਾੜ ਵੀ ਲਿਆ ਜਾਂਦਾ ਹੈਗਾ ਆ। ਸੋ ਇਹ ਇਸ ਟਾਈਮ ਉਹਨਾਂ ਨੇ ਕਾਫੀ ਜਿਹੜੇ ਪੋਸਟਰ ਬਣਾਏ ਸੀ, ਕਹਿੰਦੇ ਵੀ ਸੌਰੀ ਫॉर ਯੂਰ ਇਨਕਨਵੀਨੀਅੰਸ, ਪਰ ਸਾਡੇ ਜਿਹੜੇ ਫਿਊਚਰ ਦਾ ਜਿਹੜਾ ਇਸ ਟਾਈਮ ਸਵਾਲ ਹੈਗਾ ਆ ਵੀ ਹਾਂਗਕਾਂਗ ਦੇ ਜਿਹੜੇ ਏਅਰਪੋਰਟ ਨੂੰ ਉਹਨਾਂ ਨੇ ਟੋਟਲ ਇੱਕ ਹਿਸਾਬ ਦੇ ਨਾਲ ਸ਼ਟ ਡਾਊਨ ਕੀਤਾ ਹੈ। ਕੱਲ੍ਹ ਵੀ ਪੂਰਨ ਤੌਰ ਦੇ ਉੱਤੇ ਜਿਹੜਾ ਸ਼ਟ ਡਾਊਨ ਰਿਹਾ। ਅੱਜ ਵੀ ਜਿਹੜੀ ਕੋਈ ਵੀ ਜਿਹੜੀ ਉੱਥੇ ਫਲਾਈਟ ਨਾ ਲੱਥ ਰਹੀ ਆ ਅਤੇ ਨਾ ਉੱਥੋਂ ਜਿਹੜੀ ਆ ਕੋਈ ਉੱਥੇ ਚੜ੍ਹ ਰਹੀ ਆ। ਅਤੇ ਵਨ ਆਫ ਦਾ ਬਿਜ਼ੀਐਸਟ ਏਅਰਪੋਰਟਸ ਦੇ ਵਿੱਚੋਂ ਇੱਕ ਜਿਹੜਾ ਹਾਂਗਕਾਂਗ ਦਾ ਅੰਤਰਰਾਸ਼ਟਰੀ ਜਿਹੜਾ ਹਵਾਈ ਅੱਡਾ ਆ ਉਹ ਮੰਨਿਆ ਜਾਂਦਾ ਆ। ਸੋ ਚਾਈਨਾ ਵਾਲਿਆਂ ਨੇ ਕੱਲ੍ਹ ਸ਼ਰੇਆਮ ਜਿਹੜੀਆਂ ਪੂਰੀਆਂ ਧਮਕੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਵੀ ਇਹ ਪ੍ਰੋਟੈਸਟਰ ਆਪਣੀ ਕਹਿ ਲਓ ਵੀ ਜਿਹੜੇ ਵੀ ਹਾਲਾਤ ਹੋਣਗੇ ਉਸ ਦੇ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਕਈ ਜਿਹੜੇ ਸਿਆਸੀ ਮਾਹਰਾਂ ਨੇ ਅਤੇ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਸੀਗਾ ਵੀ ਚਾਈਨਾ ਨੇ ਜਦੋਂ ਤਾਇਨਾਮੈਨ ਸਕੁਏਅਰ ਦੇ ਵਿੱਚ ਟੈਂਕ ਚਾੜ੍ਹਨ ਤੋਂ ਗੁਰੇਜ਼ ਨਹੀਂ ਸੀ ਕੀਤਾ, ਅਤੇ ਇਹਨਾਂ ਨੇ ਇਹ ਹਾਂਗਕਾਂਗ ਦੇ ਪ੍ਰੋਟੈਸਟਰਸ ਦੇ ਉੱਤੇ ਜਿਹੜੇ ਮਿਲਟਰੀ ਜਾਂ ਜਿਹੜੀ ਪੁਲਿਸ ਹੈਗੀ ਆ
ਉਹਨਾਂ ਦੇ ਦੁਆਰਾ ਹਮਲਾ ਕਰਾਉਣ ਤੋਂ ਵੀ ਇਹਨਾਂ ਨੇ ਗੁਰੇਜ਼ ਨਹੀਂ ਕਰਨਾ। ਤੇ ਬਿਲਕੁਲ ਜਿੱਦਾਂ ਹੁਣੇ ਤੁਸੀਂ ਲੇਟੈਸਟ ਅਪਡੇਟ ਦੱਸ ਹੀ ਰਹੇ ਹੋ ਵੀ ਆਲਰੇਡੀ ਜਿਹੜਾ ਇਹ ਟਕਰਾਅ ਆ ਇਹ ਪ੍ਰੋਟੈਸਟਰਸ ਦੇ ਵਿੱਚ ਤੇ ਪੁਲਿਸ ਦੇ ਵਿੱਚ ਉਹ ਹੋ ਰਿਹਾ ਆ। ਚਾਈਨਾ ਲਗਾਤਾਰ ਆਪਣੇ ਮਿਲਟਰੀ ਦੇ ਬੰਦੇ ਹਾਂਗਕਾਂਗ ਦੇ ਨਜ਼ਦੀਕ ਜਿਹੜੇ ਆ ਉਹ ਘੱਲਦੇ ਜਾ ਰਹੇ ਆ, ਉਹ ਇਕੱਤਰ ਕਰੀ ਜਾ ਰਹੇ ਆ, ਆਪਣੀ ਭਾਰੀ ਫੋਰਸ ਜਿਹੜੀ ਉੱਥੇ ਉਹ ਇਕੱਤਰ ਕਰ ਰਹੇ ਆ ਤਾਂ ਜੋ ਉੱਥੋਂ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਖਦੇੜਨ। ਪਿਛਲੇ ਕਈ ਦਿਨਾਂ ਤੋਂ ਹਰਜੋਤ ਸਿੰਘ ਜੀ ਟੀਅਰ ਗੈਸ ਤੇ ਹੋਰ ਇੱਦਾਂ ਦੇ ਜਿਹੜੇ ਉਹਨਾਂ ਨੇ ਹੱਥਕੰਡੇ ਜਿਹੜੇ ਅਪਣਾਏ ਆ, ਪਰ ਉੱਥੋਂ ਦੇ ਜਿਹੜੇ ਨੌਜਵਾਨ ਉੱਥੋਂ ਦੇ ਜਿਹੜੇ ਪ੍ਰੋਟੈਸਟਰ ਆ ਉਹ ਲਗਾਤਾਰ ਉੱਥੇ ਡਟੇ ਹੋਏ ਨੇ। ਜੀ ਬਿਲਕੁਲ, ਯੂਰਪੀਅਨ ਯੂਨੀਅਨ ਨੇ ਵੀ ਸਟੇਟਮੈਂਟ ਇਸ਼ੂ ਕੀਤੀ ਆ ਵੀ ਦੋਨਾਂ ਸਾਈਡਾਂ ਨੂੰ ਜਿਹੜੇ ਆ ਇਸ ਵਾਇਲੈਂਸ ਤੋਂ ਜਾਂ ਲੜਾਈ ਝਗੜੇ ਤੋਂ ਹਟਣਾ ਚਾਹੀਦਾ ਤੇ ਬੈਠ ਕੇ ਜਿਹੜੀ ਆ ਡਾਇਲੋਗ ਕਰਨੀ ਚਾਹੀਦੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਅੱਜ ਜਦੋਂ ਹੀ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਵੀ ਪ੍ਰੋਟੈਸਟਰਸ ਦੇ ਉੱਤੇ ਉੱਥੇ ਦੀ ਪੁਲਿਸ ਨੇ ਜਿਹੜਾ ਅਟੈਕ ਕੀਤਾ ਹੈਗਾ, ਉਹਨਾਂ ਨੇ ਵੀ ਇਹ ਕਿਹਾ ਆ ਵੀ ਮੈਨੂੰ ਆਸ ਆ ਵੀ ਹਾਂਗਕਾਂਗ ਦੀ ਜਿਹੜੀ ਸਿਚੁਏਸ਼ਨ ਆ ਇਹ ਲਿਬਰਟੀ ਲਈ ਵਰਕਆਊਟ ਕਰੇਗੀ। ਤੇ ਉੱਥੇ ਕਹਿੰਦੇ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਆ ਸਖਤ ਬਣੀ ਹੋਈ ਆ, ਟਫ ਸਿਚੁਏਸ਼ਨ ਹੈਗੀ ਆ। ਹੋਪਲੀ ਸਾਰਿਆਂ ਲਈ ਕੁਛ ਨਾ ਕੁਛ ਇਹ ਬਾਹਰ ਨਿਕਲ ਆਊਗਾ। ਸੋ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਉਹ ਚੱਲੇ ਸੀ ਕਿਤੇ ਨਿਊ ਜਰਸੀ ਦੇ ਵਿੱਚ, ਉੱਥੋਂ ਉਹਨਾਂ ਨੇ ਕਿਹਾ ਵੀ ਮੈਂ ਆਸ ਕਰਦਾ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਨਾ ਮਰੇ, ਨਾ ਹੀ ਉਹਦੀ ਕਿਸੇ ਦੀ ਡੈਥ ਹੋਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਦੇ ਸੱਟਾਂ ਲੱਗਣ। ਜੀ ਬਿਲਕੁਲ, ਪਰ ਦੇਖੋ ਆਉਣ ਵਾਲੇ ਸਮੇਂ 'ਚ ਉੱਥੇ ਕੀ ਬਣਦਾ ਆ ਤੇ ਆਪਾਂ ਆਪਣੇ ਸਰੋਤਿਆਂ ਨੂੰ ਜ਼ਰੂਰ ਉੱਥੇ ਅਪਡੇਟ ਕਰਦੇ ਜਾਵਾਂਗੇ। ਹੁਣੇ ਲੇਟੈਸਟ ਅਪਡੇਟ ਦੇ ਮੁਤਾਬਕ ਇਹ ਕਹਿੰਦੇ ਆ ਵੀ ਕਈ ਜਿਹੜੇ ਜਿੱਦਾਂ CNN ਵਾਲੇ ਦੱਸ ਰਹੇ, ਕਹਿੰਦੇ ਵੀ ਉਹਨਾਂ ਨੇ ਦੇਖਿਆ ਆ ਵੀ ਜਿਹੜੇ ਕਲੈਸ਼ਿਸ ਹੋ ਰਹੇ, ਇੱਕ ਦੂਜੇ ਦੇ ਨਾਲ ਝੜਪਾਂ ਹੋ ਰਹੀਆਂ, ਉਸ ਦੇ ਵਿੱਚ 4 ਜਿਹੜੇ ਲੋਕਾਂ ਨੂੰ ਡਿਟੇਨ ਜਿਹੜਾ ਪੁਲਿਸ ਦੇ ਦੁਆਰਾ ਉੱਥੇ ਕਰਕੇ ਉਹਨਾਂ ਨੂੰ ਪਰੇ ਕਿਤੇ ਜਿਹੜਾ ਡਰਾਈਵ ਕਰਕੇ ਗੱਡੀਆਂ 'ਚ ਬੰਦ ਕਰਕੇ ਉੱਥੇ ਲੈ ਗਏ ਨੇ। ਸੋ ਇਹ ਕੁਛ ਜਿਹੜਾ ਉੱਥੇ ਲਗਾਤਾਰ ਹੋ ਰਿਹਾ ਆ। ਟੈਕਟੀਕਲ ਰਿਸਪੌਂਸ ਯੂਨਿਟ ਤੇ ਕਈ 100 ਜਿਹੜੇ ਪੁਲਿਸ ਅਫਸਰ ਜਿਹੜੇ ਆ ਉੱਥੇ ਆਏ ਆ। ਬੀਜਿੰਗ ਨੇ ਪੂਰਾ ਸਾਥ ਜਿਹੜੇ ਹਾਂਗਕਾਂਗ ਦੀ ਜਿਹੜੀ ਪੁਲਿਸ ਆ ਉਹਨਾਂ ਦਾ ਜਿਹੜਾ ਦਿੱਤਾ ਆ ਵੀ ਜਿਹੜਾ ਵੀ ਹਥਕੰਡਾ ਤੁਹਾਨੂੰ ਅਪਣਾਉਣਾ ਪਵੇ ਅਸੀਂ ਤੁਹਾਡੇ ਨਾਲ ਆ। ਤੇ ਉਹਨਾਂ ਨੇ ਵੈਸਟ ਨੂੰ ਜਿੱਦਾਂ ਯੂਰਪੀਅਨ ਯੂਨੀਅਨ ਨੂੰ ਤੇ ਅਮਰੀਕਾ ਵਾਲਿਆਂ ਨੂੰ ਜਿਹੜੀ ਉਹ ਤਾੜਨਾ ਜਿਹੜੀ ਇਹ ਲਾਈ ਹੈ, ਕਹਿੰਦੇ ਵੀ ਇਹ ਸਾਡਾ ਅੰਦਰੂਨੀ ਮਾਮਲਾ ਹੈ, ਤੁਸੀਂ ਕਾਹਤੋਂ ਜਿਹੜਾ ਇਸ ਦੇ ਵਿੱਚ ਜਿਹੜਾ ਦਖਲ ਅੰਦਾਜ਼ੀ ਕਰਦੇ ਹੋ। ਸੋ ਪਰ ਇੱਥੇ ਇਸ ਟਾਈਮ ਹਾਂਗਕਾਂਗ ਵਾਲਿਆਂ ਨੂੰ ਆਪਣੀ ਕਹਿ ਲਓ ਵੀ ਬਚਾ ਕੇ ਰੱਖਣ ਦੇ ਲਈ, ਸਾਖ ਬਚਾ ਕੇ ਰੱਖਣ ਦੇ ਲਈ ਇਹ ਕੁਛ ਹੋਣਾ ਆ। ਸੋ ਇਹ ਵੀ ਸਮਝੌਤਾ ਬੜਾ ਦੇਖੋ ਦਿਲਚਸਪ ਆ ਵੀ 28 ਸਾਲਾਂ ਬਾਅਦ ਹੌਲੀ ਹੌਲੀ ਹਾਂਗਕਾਂਗ ਦਾ ਇੱਕ ਕਹਿ ਲਓ ਵੀ ਡਿਪਾਰਟਮੈਂਟ ਆ ਉਹ ਚਾਈਨਾ ਦੇ ਹਵਾਲੇ ਕਰਕੇ 28 ਸਾਲਾਂ ਬਾਅਦ ਇਹ ਪੂਰਨ ਤੌਰ ਦੇ ਉੱਤੇ ਹਾਂਗਕਾਂਗ ਚਾਈਨਾ ਦਾ ਇੱਕ ਹਿੱਸਾ ਜਿਹੜਾ ਉਹ ਬਣ ਜਾਵੇਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਯੂਐਸ ਨੇ ਅੱਜ ਡਿਸਾਈਡ ਕੀਤਾ ਵੀ ਕੁਛ ਕੁ ਜਿਹੜੇ ਟੋਇਜ਼ ਹੈਗੇ ਆ, ਸੈੱਲ ਫੋਨਸ ਆ ਜਾਂ ਕੁਛ ਕੁ ਕੱਪੜੇ ਆ, ਕਲੋਥਿੰਗ ਹੈਗੀ ਆ, ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਚਾਈਨਾ ਤੋਂ ਜਿਹੜਾ ਆਉਂਦਾ ਉਹ ਨਹੀਂ ਲਾਇਆ ਜਾਊਗਾ ਫੋਰ ਦਾ ਟਾਈਮ ਬੀਇੰਗ। ਇਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਇਹ ਰੀਜ਼ਨ ਇਹ ਆ ਵੀ ਕਿਉਂਕਿ ਕ੍ਰਿਸਮਸ ਆਉਣੀ ਹੈਗੀ ਆ ਤੇ ਕ੍ਰਿਸਮਸ ਕਰਕੇ ਜਿਹੜੇ ਇਹ ਚੀਜ਼ਾਂ ਆ ਇਹਨਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਆ ਤੇ ਇਹਨਾਂ ਦੇ ਉੱਤੇ ਜਿਹੜਾ ਟੈਕਸ ਆ ਉਹ ਡਿਲੇ ਕਰ ਦਿੱਤਾ ਗਿਆ ਦਸੰਬਰ 15 ਤੱਕ। ਜੀ ਬਿਲਕੁਲ, ਸੋ ਇੱਕ ਹਿਸਾਬ ਦੇ ਨਾਲ ਇਹ ਥੋੜ੍ਹੀ ਜਿਹੀ ਇਹਨਾਂ ਨੇ ਹਾਰ ਇੱਥੇ ਜਿਹੜੀ ਉਹ ਮੰਨੀ ਹੈ ਅਮਰੀਕਾ ਵਾਲਿਆਂ ਨੇ। ਉਹਨਾਂ ਨੂੰ ਪਤਾ ਆ ਵੀ ਜੇ ਲੋਕ ਕ੍ਰਿਸਮਸ ਵੇਲੇ ਖੁਸ਼ ਨਹੀਂ ਹੋਣਗੇ ਤੇ ਵੋਟਾਂ ਦੇ ਉੱਤੇ ਜਿਹੜਾ ਉਸ ਦਾ ਡਾਇਰੈਕਟਲੀ ਜਿਹੜਾ ਅਸਰ ਆ ਉਹ ਪਊਗਾ ਤੇ ਆਪਣੇ ਜਿਹੜੇ ਉਹ ਵੋਟਰ ਬੇਸ ਨੂੰ ਜਿਹੜਾ ਉਹ ਨਾ ਖੁਸ਼ ਨਹੀਂ ਕਰਨਾ ਚਾਹੁੰਦੇ। ਤੇ ਇਹੀ ਨਹੀਂ, ਜਿਨ੍ਹਾਂ ਦੇ ਉੱਤੇ ਪਹਿਲਾਂ ਕਈ ਆਈਟਮਾਂ ਦੇ ਉੱਤੇ ਜਿਹੜਾ ਟੈਰਿਫ ਲੱਗਾ ਸੀ ਉਹਨਾਂ ਨੂੰ ਵੀ ਉਸ ਲਿਸਟ ਦੇ ਵਿੱਚੋਂ, ਪ੍ਰੋਡਕਟ ਲਿਸਟ ਦੇ ਵਿੱਚੋਂ ਕਹਿੰਦੇ ਆ ਉਹ ਕੱਢਿਆ ਜਾ ਰਿਹਾ ਆ। ਸੋ ਚਾਈਨਾ ਦੀ ਵੀ ਜਿਹੜੀ ਜਿੱਦ ਆ ਉਸ ਨੇ ਅਮਰੀਕਾ ਨੂੰ ਕਿਤੇ ਨਾ ਕਿਤੇ ਝੁਕਾਉਣ ਦੇ ਲਈ ਮਜਬੂਰ ਆ ਉਹ ਕੀਤਾ ਹੋਇਆ ਆ। ਸੋ ਇਹ ਦੇਖਦੇ ਆ ਵੀ ਹੁਣ US ਦੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਆਫਿਸ ਦੇ ਦੁਆਰਾ ਕਈ ਜਿਹੜੀਆਂ ਆਈਟਮਸ ਆ ਉਹਨਾਂ ਨੂੰ ਜਿਹੜੇ ਚਾਈਨੀਜ਼ ਮੇਡ ਪ੍ਰੋਡਕਟਸ ਆ ਸਪੈਸ਼ਲੀ ਉਹਨਾਂ ਦੇ ਉੱਤੇ ਜਿਹੜੇ ਨਵੇਂ ਟੈਰਿਫ ਅਗਲੇ ਮਹੀਨੇ ਤੋਂ ਲੱਗਣੇ ਸੀ ਉਹਨਾਂ ਨੂੰ ਹਾਲ ਦੀ ਘੜੀ ਜਿਹੜਾ ਪੋਸਟਪੋਨ ਆ 15 ਦਸੰਬਰ ਤੱਕ ਜਿਹੜਾ ਕਰ ਦਿੱਤਾ ਗਿਆ ਹੈ, ਕ੍ਰਿਸਮਸ ਤੋਂ ਐਨ 10 ਦਿਨ ਜਿਹੜਾ ਉਹ ਪਹਿਲਾਂ। ਤੇ ਆਲਰੇਡੀ ਵੈਸੇ ਉਸ ਤੋਂ ਪਹਿਲਾਂ ਹੀ ਜਿਹੜਾ ਸ਼ਾਪਿੰਗ ਸੀਜ਼ਨ ਆ ਉਹ ਸ਼ੁਰੂ ਅਮਰੀਕਾ ਦੇ ਵਿੱਚ ਹੋ ਜਾਂਦਾ ਆ। ਤੇ ਰਾਸ਼ਟਰਪਤੀ ਟਰੰਪ ਨੇ ਵੀ ਇਹੀ ਹੁਣੇ ਜਿਹੜਾ ਉਹ ਬਿਆਨ ਦਿੱਤਾ ਆ ਵੀ ਇਹੀ ਕ੍ਰਿਸਮਸ ਦੇ ਸ਼ਾਪਿੰਗ ਸੀਜ਼ਨ ਦੇ ਕਰਕੇ ਹੀ ਜਿਹੜੇ ਆ ਟੈਰਿਫਸ ਆ ਉਹਨਾਂ ਨੂੰ ਅਸੀਂ ਜਿਹੜਾ ਡਿਲੇ
ਕਰਨ ਜਾ ਰਹੇ ਹੈਗੇ ਆ, ਡਿਲੇ ਇਨਫੈਕਟ ਕਰ ਦਿੱਤਾ ਹੈ। ਅਤੇ ਇਸ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਸਟਾਕ ਐਕਸਚੇਂਜ ਉੱਤੇ ਉਹ ਦੇਖਿਆ ਗਿਆ ਆ। ਕੱਲ੍ਹ ਜਿਹੜੀ ਸਟਾਕ ਐਕਸਚੇਂਜ ਤਕਰੀਬਨ 400 ਪੁਆਇੰਟ ਡਿੱਗੀ ਸੀਗੀ, ਉਸ ਤੋਂ ਪਹਿਲਾਂ 100 ਪੁਆਇੰਟ ਉਸ ਤੋਂ ਇੱਕ ਦਿਨ ਪਹਿਲਾਂ ਡਿੱਗੀ ਸੀ। ਅੱਜ ਇਸ ਖਬਰ ਤੋਂ ਬਾਅਦ ਦੇ ਵਿੱਚ ਤਕਰੀਬਨ 400 ਪੁਆਇੰਟ ਦੁਬਾਰਾ ਜਿਹੜੀ ਆ ਉਹ ਵਾਪਸ ਉੱਤੇ ਨੂੰ ਜਿਹੜੀ ਉਹ ਗਈ ਆ। ਲੋਕਾਂ ਨੇ ਜਿਹੜੇ ਆ ਟ੍ਰੇਡ ਵਾਰ ਥੋੜ੍ਹੀ ਡਿਲੇ ਹੋਣ ਦੇ ਕਰਕੇ ਜਿਹੜੀ ਉਹ ਖੁਸ਼ੀ ਜਿਹੜੀ ਉਹ ਮਨਾਈ ਆ। ਐਪਲ ਵਰਗੇ ਜਿਹੜੇ ਹੈਗੇ ਨੇ ਉਹਨਾਂ ਦਾ ਕੰਮ ਉੱਤੇ ਗਿਆ, ਕਿਉਂਕਿ ਸੈੱਲਫੋਨਸ ਨੂੰ ਇਸ ਟੈਰਿਫ ਦੇ ਲਿਸਟ ਦੇ ਵਿੱਚੋਂ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਹੈ। ਅਤੇ ਸਭ ਨੂੰ ਹੀ ਪਤਾ ਆ ਵੀ ਚਾਈਨਾ ਤੋਂ ਕਿਉਂਕਿ ਉਹ ਬਣ ਕੇ ਆਉਂਦੇ ਆ ਅਤੇ ਉਹਨਾਂ ਦੀ ਕੀਮਤ ਦੇ ਉੱਤੇ ਜਿਹੜਾ ਅਸਰ ਸ਼ਾਇਦ ਪੈ ਸਕਦਾ, ਪਰ ਲੋਕਾਂ ਨੂੰ ਪਤਾ ਵੀ ਐਪਲ ਵਾਲੇ ਪੈਸੇ ਤਾਂ ਤੁਹਾਡੇ ਕੋਲ ਜਿਹੜੇ ਪੂਰੀ ਚੰਗੀ ਤਰ੍ਹਾਂ ਹੀ ਜਿਹੜਾ ਉਹ ਲੈਂਦੇ ਨੇ। US ਦੇ ਕਮਰਸ ਦੇ ਮਿਨਿਸਟਰ ਜਿਹੜੇ ਹੈਗੇ ਨੇ ਵਾਈਸ ਪ੍ਰੀਮੀਅਰ ਲਿਊ ਹੀ, ਉਹਨਾਂ ਨੇ ਕਿਹਾ ਵੀ ਉਹਨਾਂ ਦੀ US ਟ੍ਰੇਡ ਰਿਪਰੈਜ਼ੈਂਟੇਟਿਵ ਰੋਬਰਟ ਲਿਟਜ਼ਰ ਅਤੇ ਟ੍ਰੈਜਰੀ ਜਿਹੜੇ ਸੈਕਟਰੀ ਨੇ ਸਟੀਵਨ ਮਨੂਚਨ, ਉਹਨਾਂ ਦੇ ਨਾਲ ਇਸ ਦੇ ਬਾਬਤ ਗੱਲਬਾਤ ਹੋਈ ਸੀ ਅਤੇ ਉਹ ਇਸ ਚੀਜ਼ ਦੇ ਲਈ ਮੰਨੇ ਨੇ ਵੀ ਆਪਾਂ ਜਿਹੜਾ 15 ਦਸੰਬਰ ਤੱਕ ਇਸ ਨੂੰ ਪੋਸਟਪੋਨ ਕਰਾਂਗੇ ਅਤੇ ਆਉਣ ਵਾਲੇ 2 ਹਫ਼ਤਿਆਂ ਬਾਅਦ ਜਿਹੜੇ ਆਮੋ ਸਾਹਮਣੇ ਬੈਠ ਕੇ ਵੀ ਜਿਹੜੀ ਇਸ ਟ੍ਰੇਡ ਦੀ ਜਿਹੜੀ ਗੱਲਬਾਤ ਆ, ਇਸ ਕੌਨਫਲਿਕਟ ਆ, ਵਾਰ ਜਿਹੜੀ ਚੱਲ ਰਹੀ ਆ ਟ੍ਰੇਡ ਦੀ, ਉਸ ਨੂੰ ਲੈ ਕੇ ਸੁਲਝਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਜਿਹੜਾ ਆ ਐਪਸਟੀਨ ਦਾ ਜਿਹੜਾ ਸੁਸਾਈਡ ਹੋਇਆ ਸੀ, ਉਹਦੇ ਬਾਰੇ ਜਿਹੜੀ ਗੱਲਬਾਤ ਚੱਲ ਰਹੀ ਆ ਅਤੇ ਜਿਹੜੇ ਵਿਲੀਅਮ ਬਾਰ ਹੈਗੇ ਆ ਅਟਾਰਨੀ ਜਨਰਲ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਦੀ ਪੂਰੀ ਤਰ੍ਹਾਂ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ। FBI ਅਤੇ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਜਿਹੜੀ ਆ, ਉਹਨਾਂ ਨੇ ਜਿਹੜਾ ਐਪਸਟੀਨ ਆ ਇਹਦਾ ਇੱਕ ਪ੍ਰਾਈਵੇਟ ਜਿਹੜਾ ਆਈਲੈਂਡ ਹੈਗਾ ਆ, ਉੱਥੇ ਵੀ ਹੁਣ ਛਾਪੇ ਮਾਰੇ ਆ ਤਾਂ ਕਿ ਉੱਥੋਂ ਉਹ ਕਿਹੜੀਆਂ ਚੀਜ਼ਾਂ ਉਹ ਲੱਭ ਸਕਣ। ਪਰ ਵਿਲੀਅਮ ਬਾਰ ਨੇ ਕਿਹਾ ਵੀ ਜਿਸ ਜੇਲ੍ਹ ਦੇ ਵਿੱਚ ਜੈਫਰੀ ਐਪਸਟੀਨ ਨੂੰ ਰੱਖਿਆ ਗਿਆ ਸੀ, ਜਿੱਥੇ ਉਹ ਕਹਿੰਦੇ ਵੀ ਉਸਨੇ ਸੁਸਾਈਡ ਕਰ ਲਿਆ, ਉੱਥੇ ਬਹੁਤ ਜ਼ਿਆਦਾ ਜਿਹੜੀਆਂ ਖਾਮੀਆਂ ਸੀਗੀਆਂ, ਇਰੈਗੂਲਰਿਟੀ ਸੀਗੀਆਂ ਅਤੇ ਸੋ ਕਹਿੰਦੇ ਵੀ ਅਸੀਂ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਬਿਲਕੁਲ, ਦੇਖੋ ਕਿਉਂਕਿ ਇਹ ਬੜਾ ਹੀ ਹਾਈ ਪ੍ਰੋਫਾਈਲ ਬੰਦਾ ਸੀਗਾ, ਲਾਈਕ ਇਸ ਦੇ ਜਿਹੜੇ ਸੰਬੰਧ ਆ ਟੌਪ ਦੇ ਜਿਹੜੇ ਰਿਚ ਲੋਕਾਂ ਦੇ ਨਾਲ ਜਿਹੜੇ ਉਹ ਸੀਗੇ, ਇਰਰਿਸਪੈਕਟਿਵ ਦੋਨੋਂ ਹੀ ਪਾਰਟੀਆਂ ਵਾਲੇ ਪਾਸੇ ਬੰਦਿਆਂ ਤੋਂ। ਇਹ ਸੁਸਾਈਡ ਵਾਚ ਲਿਸਟ ਦੇ ਉੱਤੇ ਸੀਗਾ। ਇਹ ਹਰ ਇੱਕ ਨੂੰ ਪਤਾ ਸੀਗਾ ਵੀ ਇਸ ਨੇ ਬਹੁਤ ਸਾਰਾ ਜਿਹੜੇ ਕਈ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਮਿੱਟੀ ਪੱਟ ਜਿਹੜੀ ਆ ਉਹ ਹੋ ਸਕਦੀ ਆ। ਕਈਆਂ ਦੇ ਨੇ ਨਾਮ ਜਿਹੜੇ ਆਲਰੇਡੀ ਜਿਹੜੇ ਕਈ ਡਾਕੂਮੈਂਟਸ ਦੇ ਵਿੱਚ ਜਿਹੜੇ ਅਦਾਲਤ ਦੇ ਦੁਆਰਾ ਅਨਸੀਲ ਕੀਤੇ ਗਏ ਉਸ ਦੇ ਵਿੱਚ ਉਹ ਆਏ ਨੇ ਅਤੇ ਲਗਾਤਾਰ ਇਹ ਇੱਕ ਹਰ ਇੱਕ ਨੂੰ ਹੀ ਚਿੰਤਾ ਸੀਗੀ ਵੀ ਜਿਹੜਾ ਵੀ ਅਜਿਹੇ ਮਾਮਲਿਆਂ ਦੇ ਨਾਲ ਜਿਹੜੀ ਨੇੜਤਾ ਤਾਂ ਨਹੀਂ, ਚਲੋ ਨਜ਼ਦੀਕ ਦੇ ਨਾਲ ਉਹਨਾਂ ਨੂੰ ਦੇਖਦਾ ਆ ਵੀ ਉਹਨੂੰ ਸੀਗਾ ਵੀ ਇਸ ਦੇ ਨਾਲ ਪਤਾ ਨਹੀਂ ਕੁਛ ਹੋ ਨਾ ਜਾਵੇ। ਅਤੇ ਉਹੀ ਜਿਹੜਾ ਡਰ ਆ ਲੋਕਾਂ ਦਾ ਜਿਹੜਾ ਯਕੀਨ ਦੇ ਵਿੱਚ ਬਾਅਦ ਦੇ ਵਿੱਚ ਕਹਿ ਲਓ ਬਦਲ ਗਿਆ ਜਦ ਇਸ ਦਾ ਕਥਿਤ ਤੌਰ ਦੇ ਉੱਤੇ ਜਿਹੜਾ ਸੁਸਾਈਡ ਆ ਉਹ ਹੋ ਗਿਆ ਆ। ਅਤੇ ਹੁਣ ਜਿੱਦਾਂ ਵਿਲੀਅਮ ਬਾਰ ਆ ਉਹ ਬਹੁਤ ਜਿਹੜੇ ਲੱਗੇ ਹੋਏ ਨੇ ਇਸ ਦੇ ਉੱਤੇ, ਫੈਡਰਲ ਜਿਹੜੀਆਂ ਇਹ ਫੈਸਿਲਿਟੀਜ਼ ਆ ਉਸ ਨੂੰ ਲੈ ਕੇ ਵੀ ਉੱਥੇ ਜਿਹੜੀ ਐਡੀ ਇਰਰੈਗੂਲੈਰਿਟੀਜ਼ ਜਿਹੜੀਆਂ ਉਹ ਕੀ ਹੋਈਆਂ ਆ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਬੰਦੇ ਨੇ ਕਥਿਤ ਤੌਰ 'ਤੇ ਕਿਹਾ ਸੀਗਾ ਵੀ ਇਸ ਨੂੰ ਕਲਿੰਟਨਸ ਨੇ ਮਰਵਾ ਦਿੱਤਾ, ਅਤੇ ਰਾਸ਼ਟਰਪਤੀ ਟਰੰਪ ਨੇ ਉਹ ਰੀਟਵੀਟ ਜਿਹੜੀ ਉਹ ਗੱਲ ਕਰ ਦਿੱਤੀ ਆ। ਆਪ ਉਹਨਾਂ ਨੇ ਨਹੀਂ ਕਿਹਾ, ਪਰ ਇੱਕ ਬੰਦੇ ਦੀ ਕਹੀ ਹੋਈ ਗੱਲ ਨੂੰ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਦੁਬਾਰਾ ਜਿਹੜਾ ਆ ਉਸ ਨੂੰ ਜਿਹੜਾ ਗਾਂਹ ਆ ਉਹ ਕੀਤਾ ਹੈ। ਸੋ ਕਿਤੇ ਨਾ ਕਿਤੇ ਉਹ ਇਹ ਮੰਨ ਰਹੇ ਨੇ ਵੀ ਕਲਿੰਟਨਸ ਨੇ ਉਹਨਾਂ ਨੂੰ ਜਿਹੜਾ ਉਹ ਮਰਵਾ ਦਿੱਤਾ ਆ। ਇਹ ਇੱਕ ਬੜਾ ਗੰਭੀਰ ਜਿਹੜਾ ਇੱਕ ਹਿਸਾਬ ਦੇ ਨਾਲ ਦੋਸ਼ ਆ ਉਹ ਰਾਸ਼ਟਰਪਤੀ ਦੇ ਦੁਆਰਾ ਉਹਨਾਂ ਦੇ ਉੱਤੇ ਜਿਹੜਾ ਉਹ ਲਾਇਆ ਜਾ ਰਿਹਾ ਆ। ਸੋ ਇਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਲੇ ਐਂਗਲ ਤੋਂ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਇਸ ਨੂੰ ਪੂਰੀ ਚੀਜ਼ ਨੂੰ ਦੇਖਦੇ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਜਿਹੜੀ ਪਬਲਿਕ ਬੈਨੀਫਿਟਸ, ਜਿਹੜਾ ਕਿਸੇ ਤਰ੍ਹਾਂ ਦਾ ਵੀ ਕੋਈ ਕਾਉਂਟੀ ਦਾ ਮੈਡੀਕਲ ਲੈਂਦਾ ਹੈਗਾ ਆ, ਕਿਸੇ ਤਰ੍ਹਾਂ ਦੀ ਫੂਡ ਸਟੈਂਪ ਲੈਂਦਾ ਹੈਗਾ, ਸਨੈਪ ਪ੍ਰੋਗਰਾਮ, ਅਤੇ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਆ ਉਹ ਡਿਨਾਈ, ਜਾਣੀ ਕਿ ਨਾ ਵੀਜ਼ਾ ਦੇ ਨਾਲ ਗ੍ਰੀਨ ਕਾਰਡ ਜਿਹੜਾ ਵੀ ਕੋਈ ਅਮਰੀਕਾ 'ਚ ਆ ਕੇ ਇੱਥੇ ਪੱਕਾ ਰਹਿਣਾ ਚਾਹੁੰਦਾ ਆ ਉਹਨਾਂ ਦੇ ਲਈ ਉਹਨਾਂ ਨੂੰ ਰਿਜੈਕਟ ਕੀਤਾ ਜਾ ਸਕਦਾ ਆ। ਸੋ ਉਹਦੇ ਸੰਬੰਧ ਦੇ ਵਿੱਚ ਕੈਨ ਕੋਸੀਨੈਲੀ ਜਿਹੜੀ ਆ, ਉਹਨਾਂ ਕੋਸੀਨੈਲੀ ਜਿਹੜੇ ਹੈਗੇ ਆ ਇਹ ਡਾਇਰੈਕਟਰ ਆਫ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ, ਉਹਨਾਂ ਦੇ ਜਿਹੜੀ ਪਿੱਛੇ ਜਿਹੇ ਸਟੇਟਮੈਂਟ ਦਿੱਤੀ ਆ 2 ਦਿਨ ਪਹਿਲਾਂ, ਉਹਦਾ ਕਾਫੀ ਰੌਲਾ ਪੈ ਰਿਹਾ ਆ। ਜਿਹੜੀ ਸਟੈਚੂ ਆਫ ਲਿਬਰਟੀ ਆ ਉਹਦੇ ਵਿੱਚ ਉਹਨਾਂ ਨੇ ਉਹਦੇ ਬਿਲਕੁਲ ਪੈਰਾਂ 'ਤੇ ਇਹ ਲਿਖਿਆ ਆ, ਗਿਵ ਮੀ ਯੂਅਰ ਟਾਇਰਡ, ਯੂਅਰ ਪੂਅਰ, ਯੂਅਰ ਹਡਲਡ ਮਾਸਿਸ ਯਰਨਿੰਗ ਟੂ ਬਰੀਥ ਫਰੀ। ਸੋ ਕਹਿੰਦੇ ਵੀ ਉਸ ਲਾਈਨਾਂ ਨੂੰ ਉਸਨੇ ਚੇਂਜ ਕਰ ਦਿੱਤਾ ਆ, ਵੀ ਉਹ ਕਹਿੰਦਾ ਵੀ ਗਿਵ ਮੀ ਯੂਅਰ ਟਾਇਰਡ, ਯੂਅਰ ਪੂਅਰ ਹੂ ਕੈਨ ਸਟੈਂਡ
ਔਨ देयर ਓਨ 2 feet। ਸੋ ਵੀ ਜਿਹੜੇ ਕੰਮ ਕਰ ਸਕਦੇ ਆ, ਜਿਹੜੇ ਕੋਈ ਕਿਸੇ ਤਰ੍ਹਾਂ ਦਾ ਬੈਨੀਫਿਟ ਲਊਗੇ ਨਹੀਂ, ਉਹਨਾਂ ਨੂੰ ਹੀ ਅਸੀਂ ਜਿਹੜਾ ਆ ਗਾਹਾਂ ਨੂੰ ਇੱਥੇ ਵੀਜ਼ਾ ਦੇਵਾਂਗੇ ਜਾਂ ਉਹਨਾਂ ਨੂੰ ਹੀ ਜਿਹੜਾ ਗ੍ਰੀਨ ਕਾਰਡ ਦੇਵਾਂਗੇ। ਸੋ ਜੇ ਸਰਲ ਭਾਸ਼ਾ ਦੇ ਵਿੱਚ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਦੇ ਰੂਲ ਜਿਹੜੇ ਆ ਬਹੁਤ ਜ਼ਿਆਦਾ ਸਟ੍ਰਿਕਟ ਹੋਣ ਜਾ ਰਹੇ ਹੈਗੇ। ਵੈਸੇ ਜੇ ਦੇਖਿਆ ਜਾਵੇ ਆંકੜੇ ਦੱਸਦੇ ਨੇ ਹਰਜੋਤ ਸਿੰਘ ਜੀ ਵੀ ਜਿਹੜਾ ਇਸ ਵੈਲਫੇਅਰ ਨੂੰ ਸਭ ਤੋਂ ਜ਼ਿਆਦਾ ਮਿਲਕ ਕਰਨ ਵਾਲੇ ਲੋਕ ਇਮੀਗ੍ਰੈਂਟਸ ਨਹੀਂ, ਜਿਹੜੇ ਉਹ ਇੱਥੋਂ ਦੇ ਜਿਹੜੇ ਯੂਰਪੀਅਨ ਅਮਰੀਕਨਸ ਜਿਹੜੇ ਗੋਰੇ ਜਿਨ੍ਹਾਂ ਨੂੰ ਆਪਾਂ ਆਖ ਦਿੰਦੇ ਆ ਵੀ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ, ਜਿਹੜੇ ਬਹੁਤ ਸਾਰੇ ਅਜਿਹੀਆਂ ਸਟੇਟਸ ਦੇ ਵਿੱਚ ਰਹਿੰਦੇ ਨੇ ਜਿੱਥੇ ਕੋਈ ਬਹੁਤੀ ਉਹਨਾਂ ਦੀ ਆਮਦਨ ਨਹੀਂ ਆ, ਅਤੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਆ ਇੰਸਟੈਡ ਆਫ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਜਿਹੜਾ ਉਹ ਮਿਸਯੂਜ਼ ਜਿਹੜਾ ਹੋ ਰਿਹਾ ਹੈ ਉਸ ਨੂੰ ਠੀਕ ਕਰਨ ਦੇ ਲਈ ਇਹ ਇਮੀਗਰੈਂਟਸ ਨੂੰ ਹੀ ਇੱਥੇ ਜਿਹੜਾ ਉਹ ਰੋਕਣਾ ਚਾਹੁੰਦੇ ਨੇ। ਸੋ ਅਮਰੀਕਾ ਜਿਹੜਾ ਇਮੀਗਰੈਂਟਸ ਦੇ ਦੁਆਰਾ ਜਿਹੜਾ ਵਸਾਇਆ ਗਿਆ, ਇਮੀਗਰੈਂਟਸ ਨੇ ਇਸ ਨੂੰ ਅੱਜ ਜਿਹੜਾ ਆ ਦੁਨੀਆ ਦਾ ਨੰਬਰ 1 ਮੁਲਕ ਜਿਹੜਾ ਉਹ ਬਣਾਇਆ। ਉਹ ਉਹਨਾਂ ਹੀ ਇਮੀਗਰੈਂਟਸ ਦੇ ਦੁਆਰਾ ਬਣਾਏ ਗਏ ਕਾਨੂੰਨ ਜਿਹੜੇ ਆ ਰਹੇ ਨਵੇਂ ਇਮੀਗਰੈਂਟਸ ਉਹਨਾਂ ਨੂੰ ਰੋਕ ਰਿਹਾ ਹੈਗਾ ਆ। ਸੋ ਇਹ ਬੜੀ ਇੱਕ ਚਿੰਤਾ ਦਾ ਜਿਹੜਾ ਇੱਕ ਵਿਸ਼ਾ ਹੈਗਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇਮੀਗਰੈਂਟਸ ਦੇ ਨਾਲ ਕਿੱਦਾਂ ਦਾ ਹਸ਼ਰ ਹੋਣ ਵਾਲਾ ਆ। ਇਹ ਤਾਂ ਹੁਣ ਲੀਗਲ ਨੇ, ਇਹ ਤਾਂ ਹੈ ਨਹੀਂ ਵੀ ਇਹ ਗੈਰ ਕਾਨੂੰਨੀ ਢੰਗ ਨਾਲ ਇੱਥੇ ਆਏ ਆ। ਇਹਦਾ ਮਤਲਬ ਆ ਵੀ ਗਰੀਬ ਹੋਣਾ ਇੱਕ ਹਿਸਾਬ ਦੇ ਨਾਲ ਪਾਪ ਹੋ ਗਿਆ ਇੱਥੇ, ਵੀ ਜੇ ਤੁਸੀਂ ਗਰੀਬ ਹੋ, ਜੇ ਤੁਸੀਂ ਲਤਾੜੇ ਹੋਏ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈਗੀ ਆ ਤੁਹਾਨੂੰ ਇਹ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ। ਜੇ ਤੁਸੀਂ ਆਪਣੇ ਬਲ ਬੂਟੇ ਦੇ ਉੱਤੇ ਖੜ ਸਕਦੇ ਹੋ, ਤੁਹਾਡੇ ਕੋਲ ਪਿੱਛੋਂ ਡਾਲਰ ਹੈਗੇ ਆ, ਪੈਸੇ ਤੁਸੀਂ ਲਿਆ ਸਕਦੇ ਹੋ ਜਾਂ ਉਹ ਓਨੇ ਕੁ ਤੁਹਾਡੇ ਕੋਲ ਹੈਗੇ ਆ, ਤਾਂ ਹੀ ਤੁਸੀਂ ਅਮਰੀਕਾ ਵੱਲ ਨੂੰ ਆਓ। ਅਮਰੀਕਾ ਹੁਣ ਗਰੀਬ ਲੋਕਾਂ ਦੇ ਲਈ ਇਹ ਜਿਹੜਾ ਅਮਰੀਕਨ ਡ੍ਰੀਮ ਜਿਹੜਾ ਜਿਹਨੂੰ ਆਖਿਆ ਜਾਂਦਾ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਬਹੁਤ ਪ੍ਰਸਿੱਧ, ਬਹੁਤ ਪ੍ਰਚਲਿਤ ਜਿਹੜਾ ਇੱਕ ਹੈਗਾ ਆ ਨਾਮ ਅਮਰੀਕਨ ਡ੍ਰੀਮ, ਉਹ ਟੋਟਲੀ ਜਿਹੜਾ ਇੱਥੇ ਮਿੱਟੀ ਹੁੰਦਾ ਨਜ਼ਰ ਆ ਰਿਹਾ, ਟੋਟਲੀ ਖਤਮ ਹੁੰਦਾ ਨਜ਼ਰ ਆ ਰਿਹਾ ਆ। ਜੇ ਪੈਸੇ ਹੈਗੇ ਆ ਤੇ ਆਓ, ਨਹੀਂ ਤਾਂ ਭਾਈ ਆਪੋ ਆਪਣੇ ਥਾਵਾਂ ਦੇ ਉੱਤੇ ਜਿੱਥੇ ਵੀ ਮਰਦੇ ਮਿਟਦੇ ਹੈਗੇ ਹੋ ਤੁਸੀਂ, ਉੱਥੇ ਉੱਦਾਂ ਹੀ ਜਿਹੜਾ ਤੁਸੀਂ ਕਰੀ ਚੱਲੋ। ਸੋ ਇਹ ਜਿਹੜੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਇਹੀ ਚੀਜ਼ ਜਿਹੜੀ ਆਖ ਰਹੀ ਆ। ਸੋ ਇਹ ਲਤਾੜਿਆਂ ਦਾ ਸਹਾਰਾ ਜਿਹੜਾ ਹੁਣ ਬਣਨ ਦੀ ਬਜਾਏ ਸਿਰਫ ਅਮੀਰਾਂ ਦੇ ਲਈ ਇੱਕ ਸੈਰਗਾਹ ਤੇ ਉਹਨਾਂ ਦੇ ਲਈ ਇੱਕ ਹੋਰ ਆਪਣੀ ਬਿਜ਼ਨਸ ਓਪਰਚੁਨਿਟੀਜ਼ ਨੂੰ ਵਧਾਉਣ ਦਾ ਜਿਹੜਾ ਤਰੀਕਾ ਆ ਉਹ ਬਣਦਾ ਜਾ ਰਿਹਾ ਆ। ਸੋ ਬਿਲਕੁਲ, ਜੇ ਇੱਕ ਪਾਸੇ ਅਮਰੀਕਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਅਗੇਂਸਟ ਇੰਨਾ ਸਖਤ ਸਟੈਂਡ ਲਿਆ ਜਾ ਰਿਹਾ ਹੈਗਾ ਇੱਥੇ ਦੀ ਐਡਮਿਨਿਸਟ੍ਰੇਸ਼ਨ ਵੱਲੋਂ, ਆਪਣਾ ਜਿਹੜਾ ਗੁਆਂਢੀ ਮੁਲਕ ਆ ਕੈਨੇਡਾ, ਜਿਹਦੀ ਪਾਪੂਲੇਸ਼ਨ 37 ਮਿਲੀਅਨ ਹੈਗੀ ਆ, ਜਿਹੜੀ ਲਗਭਗ ਕੈਲੀਫੋਰਨੀਆ ਜਿੰਨੀ ਬਣਦੀ ਆ ਤੇ ਉਹ ਤੋਂ ਘੱਟ, ਤੇ ਪਰ ਸਾਈਜ਼ ਵਾਈਜ਼ ਕੈਨੇਡਾ ਜਿਹੜਾ ਆ ਅਮਰੀਕਾ ਤੋਂ ਵੱਡਾ ਹੈਗਾ। ਸੋ ਉਹ ਕਹਿੰਦੇ ਆ ਵੀ 1 ਮਿਲੀਅਨ ਇਮੀਗ੍ਰੈਂਟ ਸਾਨੂੰ ਹੋਰ ਚਾਹੀਦੇ 3 ਸਾਲਾਂ ਦੇ ਵਿੱਚ। ਸੋ ਉੱਥੇ ਦੇ ਜਿਹੜੇ ਇਮੀਗ੍ਰੇਸ਼ਨ ਦੇ ਮਿਨਿਸਟਰ ਹੈਗੇ ਆ, ਮਿਨਿਸਟਰ ਆਫ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਦੇ, ਉਹਨਾਂ ਨੇ ਇੱਕ ਆਪਣੀ ਐਨੂਅਲ ਰਿਪੋਰਟ ਪਾਰਲੀਮੈਂਟ ਉੱਥੇ ਦਿੱਤੀ ਆ, ਅਹਿਮਦ ਹਸਨ ਜਿਨ੍ਹਾਂ ਦਾ ਨਾਮ ਆ, ਕਹਿੰਦੇ ਵੀ ਸਾਨੂੰ 1 ਮਿਲੀਅਨ ਲੋਕ ਇਮੀਗਰੈਂਟ ਜਿਹੜੇ ਆ ਆਉਣ ਵਾਲੇ 3 ਸਾਲਾਂ ਦੇ ਵਿੱਚ ਚਾਹੀਦੇ ਆ। ਤੇ ਦੱਸਦੇ ਜਾਈਏ ਸਰੋਤਿਆਂ ਨੂੰ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ ਕੈਨੇਡਾ ਦੇ ਵਿੱਚ ਮੂਵ ਹੋ ਰਹੇ ਆ। ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ, ਕਹਿੰਦੇ ਪਿਛਲੇ 3 ਸਾਲਾਂ 'ਚ 4-5 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਆ ਉੱਥੇ ਪਹੁੰਚੇ ਹੈਗੇ ਆ। ਜੀ ਜੀ, ਗੱਲ ਹੈ ਸਟੂਡੈਂਟਸ ਹੀ ਨਹੀਂ, ਉੱਥੇ ਵੀ ਬਹੁਤ ਸਾਰੇ ਲੋਕ ਉੱਦਾਂ ਵੀ ਜਿਹੜੇ ਬਹੁਤ ਇਮੀਗਰੈਂਟ ਜਿਹੜੇ ਉੱਥੇ ਹੀ ਜਿਹੜੇ ਉਹ ਰਹੇ ਨੇ। ਸਟੂਡੈਂਟਸ ਤੇ ਚਲੋ ਆਉਂਦੇ ਨੇ, ਪੜ੍ਹਦੇ ਨੇ, ਫਿਰ ਜੇ ਕਿਸੇ ਦਾ ਮੌਕਾ ਲੱਗਦਾ ਤੇ ਉੱਥੇ ਜੀ। ਸੋ ਮੋਸਟਲੀ ਕੀ ਆ ਵੀ ਵਿਜ਼ਟਰ ਵੀ ਬਹੁਤ ਆਉਂਦੇ ਆ ਜਾਂ ਹੋਰ ਵੀਜ਼ੇ ਤੇ ਦੂਜਾ ਰੈਗੂਲਰ ਇਮੀਗ੍ਰੇਸ਼ਨ ਬਹੁਤ ਹੁੰਦੀ ਆ। ਸਟੂਡੈਂਟਸ ਜਿੰਨੇ ਜਾਂਦੇ ਆ ਤੇ ਉਹ ਬੜਾ ਈਜ਼ੀ ਆ, ਉਹ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਦਾ ਪਰਮਾਨੈਂਟ ਰੈਜ਼ੀਡੈਂਸੀ ਲੈਣੀ। ਸੋ ਮੋਸਟਲੀ ਜਿੰਨੇ ਸਟੂਡੈਂਟ ਆਉਂਦੇ ਉਹ ਸਾਰੇ ਮੁੜ ਕੇ ਕੋਈ ਜਾਂਦਾ ਨਹੀਂ, ਉੱਥੇ ਰਹਿੰਦੇ, ਲੀਗਲੀ ਰਹਿੰਦੇ ਆ। ਫਿਰ ਤੁਸੀਂ ਇੱਥੇ ਦੇਖ ਲਓ, ਇੱਥੇ ਕਿਹੜਾ ਮੁੜਿਆ ਜੀ ਜੇ ਕੱਢਦੇ ਤਾਂ ਕੋਈ ਕੱਢਦੇ, ਨਹੀਂ ਤਾਂ ਮੁੜਦਾ ਤੇ ਇੱਥੋਂ ਵੀ ਜਿਹੜਾ ਉਹ ਕੋਈ ਨਹੀਂ। ਸੋ ਇਹ ਤਾਂ ਜਿਹੜਾ ਸਭ ਨੂੰ ਹੀ ਪਤਾ ਆ ਵੀ ਕਿਸ ਵਿਚਾਰਧਾਰਾ ਦੇ ਨਾਲ ਜਿਹੜੇ ਆਪਣੇ ਲੋਕ ਆ ਉੱਥੋਂ ਪਲਾਇਨ ਪੰਜਾਬ ਤੋਂ ਕਰ ਰਹੇ ਨੇ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕਾਫੀ ਜਿਹੜੀਆਂ ਖਬਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ 'ਚ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ, ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ, ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ, ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ, ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ, MD 9166889994 8191 ਟਿੰਬਰਲੇਕ ਵੇ, ਸਵੀਟ 350 ਅਤੇ 400 ਸੈਕਰਾਮੈਂਟੋ। ਜੁਗਨੀ ਜੁਗਨੀ ਤੇਰੀ ਜੁਗਨੀ, ਅੱਲਾ ਬਿਸਮਿਲ੍ਲਾ ਤੇਰੀ ਜੁਗਨੀ। ਜੁਗਨੀ ਕੱਤ ਦੀ ਚਰਖਾ ਨਾ ਲੈਂਦੀ ਸਾਈਂ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲਖਵਿੰਦਰ ਵਡਾਲੀ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਜੀ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਕੱਲ੍ਹ ਜਿਹੜਾ ਆ ਰਿਵਰ ਸਾਈਡ ਕੈਲੀਫੋਰਨੀਆ ਦੇ ਵਿੱਚ ਇੱਕ ਹਾਈਵੇ ਦੇ ਉੱਤੇ ਜਿਹੜਾ ਆ ਪੁਲਿਸ CHP ਵਾਲੇ ਆ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਇੱਕ ਪੁਲਿਸ ਆਫੀਸਰ, ਉਸ ਨੇ ਚਿੱਟੇ ਰੰਗ ਦੇ ਇੱਕ GMC ਪਿਕਅਪ ਨੂੰ ਰੋਕਿਆ ਤੇ ਜਦੋਂ ਉਹਦੇ ਲਾਗੇ ਜਾਣ ਲੱਗਾ ਤੇ ਉਸ ਨੇ ਅੰਦਰੋਂ ਆਪਣੀ ਰਾਈਫਲ ਦੇ ਨਾਲ ਗੋਲੀਆਂ ਚਲਾ ਕੇ ਉਸ ਪੁਲਿਸ ਆਫੀਸਰ ਨੂੰ ਉੱਥੇ ਹੀ ਮਾਰ ਦਿੱਤਾ। ਉਹ ਤੋਂ ਬਾਅਦ ਹੋਰ ਵੀ ਉੱਥੇ ਦੇ ਪੁਲਿਸ ਆਫੀਸਰ ਆਏ
ਤੇ ਉਹਨਾਂ ਦੇ ਉੱਤੇ ਵੀ ਉਸਨੇ ਗੋਲੀਆਂ ਚਲਾਈਆਂ ਤੇ ਉਹ ਤੋਂ ਬਾਅਦ ਜਿਹੜਾ ਆ ਫਿਰ ਉਸ ਨੂੰ ਵੀ ਜਿਹੜਾ ਗਨਮੈਨ ਆ ਉਹਨੂੰ ਵੀ ਪੁਲਿਸ ਵੱਲੋਂ ਮਾਰ ਦਿੱਤਾ ਗਿਆ। ਤੇ ਰਿਵਰਸਾਈਡ ਪੁਲਿਸ ਚੀਫ ਸਰਜੀਓ ਡਿਆਜ਼ ਜਿਹੜੇ ਆ ਉਹ ਕਹਿੰਦੇ ਆ ਵੀ ਸਾਨੂੰ ਹਜੇ ਤੱਕ ਇਹ ਮੋਟਿਵ ਨਹੀਂ ਪਤਾ ਲੱਗਾ ਵੀ ਉਸਨੇ ਜਿਹੜੀਆਂ ਆ ਪੁਲਿਸ ਆਫੀਸਰ ਦੇ ਉੱਤੇ ਗੋਲੀਆਂ ਕਿਉਂ ਚਲਾਈਆਂ। ਜੀ ਉੱਥੇ ਦੇ ਹਾਈਵੇ 215 ਜਿਹੜਾ ਫਰੀਵੇ ਆ ਉਸ ਦੇ ਉੱਤੇ ਇਹ ਗੋਲੀकांड ਜਿਹੜਾ ਹੋਇਆ ਤਕਰੀਬਨ ਸ਼ਾਮ ਨੂੰ 5:30 ਵਜੇ ਦੀ ਇਹ ਜਿਹੜੀ ਘਟਨਾ ਆ ਉੱਥੇ ਜਿਹੜੀ ਉਹ ਦੱਸੀ ਜਾ ਰਹੀ ਆ। ਤੇ ਹੁਣ ਕਹਿੰਦੇ ਵੀ ਉਹਨੇ ਟੋ ਟਰੱਕ ਨੂੰ ਉੱਦਾਂ ਕਹਿੰਦੇ ਬੁਲਾਇਆ ਸੀ, ਪੇਪਰ ਵਰਕ ਕਰ ਰਿਹਾ ਸੀ ਤੇ ਜਦ ਡਰਾਈਵਰ ਨੇ ਅਚਾਨਕ ਆਪਣੀ ਰਾਈਫਲ ਕੱਢ ਕੇ ਪੁਲਿਸ ਵਾਲੇ ਦੇ ਉੱਤੇ ਅਫਸਰ ਦੇ ਉੱਤੇ ਜਿਹੜੀ ਉਹ ਮਾਰ ਦਿੱਤੀ। ਇਨਲੈਂਡ ਡਿਵੀਜ਼ਨ ਦਾ ਜਿਹੜਾ ਪੁਲਿਸ ਅਫਸਰ ਸੀਗਾ। ਫਿਰ ਉਸ ਦੇ ਵਿੱਚ ਮੌਕੇ ਦੇ ਉੱਤੇ ਬਾਅਦ ਦੇ ਵਿੱਚ ਕਹਿੰਦੇ ਉਸ ਦੇ ਗੋਲੀ ਲੱਗਣ ਤੋਂ ਬਾਅਦ ਦੇ ਵਿੱਚ ਉਹ ਐਟਲੀਸਟ ਬਾਕੀ CHP ਵਾਲਿਆਂ ਨੂੰ ਰੇਡੀਓ ਕਰਨ ਦੇ ਵਿੱਚ ਕਾਮਯਾਬ ਰਿਹਾ ਵੀ ਮੈਨੂੰ ਅਸਿਸਟੈਂਸ ਬੈਕਅਪ ਜਿਹੜੀ ਉੱਥੇ ਚਾਹੀਦੀ ਹੈ। ਅਤੇ ਫਿਰ ਬਾਅਦ ਦੇ ਵਿੱਚ ਬਾਕੀ ਪੁਲਿਸ ਵਾਲੇ ਜਦ ਉੱਥੇ ਪਹੁੰਚੇ ਅਤੇ ਉਹਨਾਂ ਦੇ ਨਾਲ ਜਿਹੜੀ ਹੋਈ ਲੌਂਗ ਅਤੇ ਹੌਰੀਫਿਕ ਗਨ ਬੈਟਲ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਸ ਗਨਮੈਨ ਨੂੰ ਉਹ ਕਾਬੂ ਕਰਨ ਦੇ ਵਿੱਚ, ਉਸ ਨੂੰ ਮਾਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਨੇ। ਸੋ ਇਹ ਜਿਹੜੀ ਆ ਉਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਹ ਕੁਛ ਜਿਹੜਾ ਇੱਥੇ ਸੜਕਾਂ ਦੇ ਉੱਤੇ, ਇਹ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਇਹ ਕੁਛ ਹੋ ਰਿਹਾ ਆ। ਲੋਕ ਪਤਾ ਨਹੀਂ ਕਿੱਦਾਂ ਜਿਹੜੇ ਆਪਣੇ ਆਪ ਨੂੰ ਸੇਫ ਜਿਹੜਾ ਉਹ ਮਹਿਸੂਸ ਕਰ ਰਹੇ ਹੋਣਗੇ। ਅਲ ਪਾਸੋ ਦੇ ਵਿੱਚ ਹਿਸਪੈਨਿਕ ਦੇਖ ਕੇ ਉਹ ਬੰਦੇ ਨੇ ਉੱਥੇ ਗੋਲੀ ਮਾਰਤੀ। ਡੇਟਨ ਓਹਾਇਓ ਵਾਲੇ ਨੇ ਜਾ ਕੇ ਉੱਥੇ ਜਿਹੜੇ ਖੁਸ਼ੀ ਕਰ ਰਹੇ ਸੀ, ਆਪਣੇ ਵੱਲੋਂ ਖੁਸ਼ ਸੀਗੇ ਲੋਕ, ਮੌਜ ਕਰ ਰਹੇ ਸੀ, ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਅਤੇ ਅੱਜ ਇਹ ਪੁਲਿਸ ਵਾਲੇ ਦੇ ਉੱਤੇ ਜਿਹੜੀ ਇਸ ਬੰਦੇ ਨੇ ਜਿਹੜੀ ਉਹ ਗੋਲੀ ਚਲਾ ਦਿੱਤੀ ਆ। ਕਹਿੰਦੇ ਵੀਡੀਓ ਦੇ ਵਿੱਚ ਪਤਾ ਲੱਗਦਾ ਵੀ ਜਿਹੜਾ ਗਨਮੈਨ ਆ ਇਹਨੇ ਕਾਲੇ ਰੰਗ ਦੇ ਜਿਹੜੇ ਕੱਪੜੇ ਪਾਏ ਸੀ, ਮਿਲਟਰੀ ਅਸੌਲਟ ਸਟਾਈਲ ਜਿਹੜੀ ਰਾਈਫਲ ਉਸ ਦੇ ਕੋਲ ਮੌਜੂਦ ਸੀਗੀ ਅਤੇ ਪੁਲਿਸ ਵਾਲਿਆਂ ਦੇ ਉੱਤੇ ਹੀ ਜਿਹੜੀ ਇਸਨੇ ਗੋਲੀ ਜਿਹੜੀ ਉਹ ਚਲਾ ਦਿੱਤੀ ਆ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਅਜੇ ਮੋਟਿਵ ਦਾ ਉਹ ਪਤਾ ਆ ਉਹ ਨਹੀਂ ਲੱਗਾ। ਪੁਲਿਸ ਅਫਸਰ ਵੀ ਜਿਹੜੀ ਉਸਦੀ ਕੋਈ ਬਹੁਤੀ ਉਮਰ ਨਹੀਂ ਸੀ, 33 ਸਾਲ ਦਾ ਐਂਡਰੇ ਮੋਇਓ ਜੂਨੀਅਰ ਜਿਹੜਾ ਉਸ ਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਆ। ਉਸ ਦਾ ਵਿਆਹ ਉੱਦਾਂ ਹੋਇਆ ਸੀ ਅਤੇ CHP ਦੇ ਨਾਲ ਪਿਛਲੇ 4 ਸਾਲਾਂ ਤੋਂ ਉਹ ਉੱਥੇ ਕੰਮ ਕਰਦਾ ਆ ਰਿਹਾ ਸੀਗਾ। ਅਤੇ ਜਿਹੜੇ ਕਹਿੰਦੇ ਵੀ ਪੁਲਿਸ ਦੇ ਜਿਹੜੇ ਚੀਫ ਉਹਨਾਂ ਨੇ ਦੱਸਿਆ ਵੀ ਦੋ ਹੋਰ ਜਿਹੜੇ ਸਿਵਿਲੀਅਨਸ ਆ ਉਹਨਾਂ ਦੇ ਵਿੱਚ ਸੁਪਰਫਿਸ਼ੀਅਲ ਇੰਜਰੀਜ਼ ਜਿਹੜੀਆਂ ਆ ਉੱਦਾਂ ਉਹ ਲੱਗੀਆਂ ਨੇ, ਪਰ ਕਹਿੰਦੇ ਆ ਵੀ ਉਹ ਠੀਕ ਨੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਹੈਗੇ ਜੌਨ ਬੋਲਟਨ, ਉਹ ਅੱਜ ਕੱਲ੍ਹ ਇੰਗਲੈਂਡ ਦੀ ਧਰਤੀ 'ਤੇ ਪਹੁੰਚੇ ਹੋਏ ਆ ਅਤੇ ਉਹ ਇੰਗਲੈਂਡ ਦੇ ਵਿੱਚ ਉਹਨਾਂ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਬੋਰਿਸ ਜੌਨਸਨ, ਉਹਨਾਂ ਨੂੰ ਉਹ ਮਿਲੇ ਆ ਅਤੇ ਉਹਨਾਂ ਨੇ ਕਿਹਾ ਆ ਵੀ ਜੇ ਬ੍ਰਿਟੇਨ ਜਲਦੀ ਤੋਂ ਜਲਦੀ ਜਿਹੜਾ ਯੂਰਪੀਅਨ ਯੂਨੀਅਨ ਤੋਂ ਬਾਹਰ ਹੁੰਦਾ ਆ ਅਤੇ ਅਸੀਂ ਜਿਹੜਾ ਆ ਟਰੇਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇੰਗਲੈਂਡ ਨੂੰ ਪ੍ਰੈਫਰ ਕਰਾਂਗੇ। ਸੋ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਬ੍ਰਿਟੇਨ ਦੀ ਜਿਹੜੀ ਇਕੋਨਮੀ ਆ ਕਹਿੰਦੇ ਵੀ ਸ਼ੈਟਰਡ ਆ, ਬਹੁਤ ਇਸ ਟਾਈਮ ਬੁਰੀ ਚੱਲ ਰਹੀ ਹੈਗੀ ਆ ਅਤੇ ਉਸ ਨੂੰ ਬੰਪ ਕਰਨ ਦੇ ਲਈ ਕਹਿੰਦੇ ਵੀ ਅਮਰੀਕਾ ਵਾਲੇ ਪੂਰਾ ਸਾਥ ਦੇਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲਾਂ ਵੀ ਇਸ ਬਿਆਨ ਨੂੰ ਪੂਰੀ ਤਰ੍ਹਾਂ ਇਹਦੇ ਬਾਰੇ ਬਿਆਨ ਦਿੰਦੇ ਰਹੇ ਆ ਵੀ UK ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਜਾਣਾ ਚਾਹੀਦਾ ਅਤੇ ਅਸੀਂ UK ਦਾ ਸਾਥ ਦੇਵਾਂਗੇ। ਜੀ ਬਿਲਕੁਲ। ਸੋ ਉਹਨਾਂ ਨੇ ਪੂਰਾ ਜਿਹੜਾ ਉਹਨਾਂ ਨੂੰ ਕਹਿ ਲਓ ਵੀ ਵਿਸ਼ਵਾਸ ਅਤੇ ਐਂਥੂਜ਼ੀਅਸਟਿਕਲੀ ਕਹਿੰਦੇ ਆ ਮੋਲਟਨ ਹੁਣਾਂ ਨੇ ਉਹਨਾਂ ਨੂੰ ਆਖਿਆ ਵੀ ਚੱਕ ਦੋ ਫੱਟਾ, ਗੱਲ ਹੀ ਕੋਈ ਨਹੀਂ ਤੁਹਾਡੇ ਨਾਲ ਕੋਈ ਸਮਝੌਤਾ ਕਰਦਾ ਨਾ, ਸਹੀ ਰੋਲ ਦਿਓ ਤੁਸੀਂ ਰੋਲ ਜਿਓ, ਪਰ ਕੋਈ ਨਹੀਂ ਅਸੀਂ ਤੁਹਾਡਾ ਸਾਥ ਜਿਹੜਾ ਉੱਧਰ ਜ਼ਰੂਰ ਦੇਵਾਂਗੇ। ਅਗਲੀ ਜਿਹੜੀ ਗੱਲ ਕਰਦੇ ਈਰਾਨ ਨੇ ਜਿਹੜੇ ਜਿਬਰਾਲਟਰ ਦੇ ਜਿਹੜਾ ਪੋਰਟ ਸੀਗਾ ਉਸ ਤੋਂ ਜਿਹੜੇ ਆਇਲ ਟੈਂਕਰ ਆ ਪਿਛਲੇ ਕੁਛ ਕੁ ਹਫ਼ਤਿਆਂ ਦੇ ਵਿੱਚ ਆਪਾਂ ਜਿੱਦਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਉਹਨਾਂ ਨੂੰ ਅਧੀਨ ਕਰ ਲਿਆ ਸੀ, ਸੀਜ਼ ਜਿਹੜਾ ਕਰ ਲਿਆ ਸੀ। ਅਤੇ ਕਹਿੰਦੇ ਵੀ ਈਰਾਨ ਵਾਲੇ ਕਹਿ ਰਹੇ ਆ ਵੀ ਜਿਹੜਾ ਬ੍ਰਿਟੇਨ ਵਾਲੇ ਵੀ ਜਿਹੜਾ ਉਹਨਾਂ ਦਾ ਗ੍ਰੇਸ 1 ਆਇਲ ਟੈਂਕਰ ਜਿਹੜਾ ਉਹਨਾਂ ਦਾ ਪਹਿਲੋਂ ਸੀਜ਼ ਕੀਤਾ ਸੀ ਉਸ ਨੂੰ ਉਹ ਛੱਡ ਸਕਦੇ ਆ। ਸੋ ਬ੍ਰਿਟਿਸ਼ ਰਾਇਲ ਮਰੀਨਜ਼ ਨੇ ਪਿਛਲੇ ਮਹੀਨੇ ਜਿਹੜਾ ਜਿਬਰਾਲਟਰ ਦੇ ਸ਼ੋਰ ਤੋਂ ਜਿਹੜਾ ਇਰਾਨੀਅਨ ਕਰੂਡ ਆਇਲ ਜਿਹੜਾ ਸੀਰੀਆ ਨੂੰ ਜਾਂਦਾ ਸੀ ਉਸ ਨੂੰ ਰੋਕਿਆ ਸੀ ਅਤੇ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਵਾਲਿਆਂ ਨੇ ਬਾਅਦ ਦੇ ਵਿੱਚ ਇਹਨਾਂ ਦਾ ਹੀ ਇੱਕ ਹੋਰ ਟੈਂਕਰ ਜਿਹੜਾ ਉਹ ਰੋਕ ਲਿਆ ਸੀ ਅਤੇ ਲੋਕਾਂ ਨੂੰ ਕਈਆਂ ਨੂੰ ਜਿਹੜਾ ਉਹਨਾਂ ਨੇ ਸ਼ਿਕੰਜੇ 'ਚ ਕੱਸ ਲਿਆ ਸੀਗਾ, ਗ੍ਰਿਫਤਾਰ ਉੱਥੇ ਕਰ ਲਿਆ ਸੀਗਾ। ਸੋ ਹੁਣ ਬ੍ਰਿਟੇਨ ਵਾਲਿਆਂ ਨੇ ਕਹਿੰਦੇ ਆ
ਵੀ ਆਪਣਾ ਥੋੜ੍ਹੀ ਜਿਹੀ ਇਸ ਦੇ ਵਿੱਚ ਪਾਲਿਸੀ ਥੋੜ੍ਹੀ ਚੇਂਜ ਕੀਤੀ ਆ ਅਤੇ ਕਹਿੰਦੇ ਡਾਕੂਮੈਂਟਸ ਐਕਸਚੇਂਜ ਹੋਣ ਤੋਂ ਬਾਅਦ ਦੇ ਵਿੱਚ ਇੱਦਾਂ ਲੱਗ ਰਿਹਾ ਆ ਵੀ ਬ੍ਰਿਟੇਨ ਵਾਲੇ ਇੰਟਰਸਟਿਡ ਨਜ਼ਰ ਆ ਰਹੇ ਆ ਵੀ ਉਹ ਈਰਾਨ ਦਾ ਜਿਹੜਾ ਆਇਲ ਟੈਂਕਰ ਗ੍ਰੇਸ 1 ਆ ਉਸ ਨੂੰ ਉਹ ਛੱਡ ਦਿੱਤਾ ਜਾਵੇਗਾ। ਈਰਾਨ ਵਾਲੇ ਨੇ ਪਹਿਲੋਂ ਵੀ ਕਹਿੰਦੇ ਆ ਉੱਥੋਂ ਦੀ ਜਿਹੜੀ ਮੀਡੀਆ ਏਜੰਸੀ ਹੈਗੀ, ਨਿਊਜ਼ ਏਜੰਸੀ, ਉਹਨਾਂ ਨੇ ਕਿਹਾ ਵੀ ਅਸੀਂ ਪਹਿਲੋਂ ਵੀ ਆਖਿਆ ਸੀਗਾ ਵੀ ਈਰਾਨ ਦੇ ਇਸ ਆਇਲ ਟੈਂਕਰ ਨੂੰ ਧੱਕੇ ਦੇ ਨਾਲ ਬੇਬੁਨਿਆਦ ਸਬੂਤਾਂ ਦੇ ਆਧਾਰ ਦੇ ਉੱਤੇ ਇਹਨੂੰ ਜਿਹੜਾ ਉਹਨਾਂ ਨੇ ਸੀਜ਼ ਕੀਤਾ ਆ ਅਤੇ ਹੁਣ ਆਖਿਰਕਾਰ ਉਹਨਾਂ ਨੂੰ ਛੱਡਣਾ ਹੀ ਉਹ ਪਏਗਾ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਆ ਰਹੀ ਆ, ਇੱਕ ਆਪਣਾ ਸਿੱਖ ਬਜ਼ੁਰਗ ਆ ਜਿਸ ਨੂੰ ਵਾਸ਼ਿੰਗਟਨ DC ਦੇ ਵਿੱਚ ਆਪਣੇ ਘਰ ਦੇ ਵਿੱਚ ਬੜੀ ਬੁਰੀ ਤਰ੍ਹਾਂ ਜਿਹੜਾ ਕੁੱਟਿਆ ਮਾਰਿਆ ਗਿਆ। ਇਹ ਕਹਿੰਦੇ ਭਈ ਹੇਟ ਕ੍ਰਾਈਮ ਲੱਗਦਾ ਹੈਗਾ। ਇੱਕ ਬਜ਼ੁਰਗ ਦੇ ਘਰ ਦੇ ਵਿੱਚ ਕਾਫੀ ਬੰਦੇ ਜਿਹੜੇ ਕਹਿੰਦੇ ਧੱਕੇ ਨਾਲ ਐਂਟਰ ਹੋ ਗਏ ਅਤੇ ਉਸ ਨੂੰ ਕੁੱਟ ਮਾਰ ਕੇ ਪੂਰੀ ਤਰ੍ਹਾਂ ਚਲੇ ਗਏ। ਅਤੇ ਇਸ ਕੇਸ ਨੂੰ ਜਿਹੜੇ ਆ ਹੁਣ ਯੂਨਾਈਟਿਡ ਸਿੱਖਸ ਵਾਲੇ ਜਿਹੜੇ ਆ ਉਹ ਅੱਗੇ ਲੈ ਕੇ ਜਾ ਰਹੇ ਆ। ਉੱਥੇ ਦੀ ਪੁਲਿਸ ਡਿਪਾਰਟਮੈਂਟ ਅਤੇ FBI ਜਿਹੜੇ ਆ ਦੋਨੋਂ ਹੀ ਰਲ ਕੇ ਇਹਦੇ ਉੱਤੇ ਕੰਮ ਕਰ ਰਹੇ ਆ। ਕਹਿੰਦੇ ਇਹਦਾ ਨਾਮ ਮਿਸਟਰ ਸਿੰਘੇ ਦੱਸਿਆ, ਹਜੇ ਤੱਕ ਫਸਟ ਨਾਮ ਨਹੀਂ ਦੱਸਿਆ। ਕਹਿੰਦੇ ਭਈ ਇਸ ਦੇ ਕੋਲ ਵਾਲਡਨ ਪਾਮਸ ਹੋਮਓਨਰਸ ਐਸੋਸੀਏਸ਼ਨ ਜਿਹੜੀ ਇੱਕ ਫਲੋਰੀਡਾ ਦੇ ਵਿੱਚ 22 ਯੂਨਿਟ ਸੀਗੇ ਅਤੇ ਪਹਿਲਾਂ ਵੀ ਕਹਿੰਦੇ ਇਹਨਾਂ ਨੂੰ ਥ੍ਰੈਟ ਉੱਥੇ ਮਿਲਦੀਆਂ ਨਹੀਂ ਆ ਵੀ ਤੁਸੀਂ ਇਹ ਘਰ ਵੇਚ ਕੇ ਚਲੇ ਜਾਓ ਇੱਥੋਂ, ਕਿਉਂਕਿ ਇਹਨਾਂ ਨੇ ਜਿਹੜੀ ਆ ਉੱਥੇ ਡਿਵੈਲਪਮੈਂਟ ਕੀਤੀ ਸੀ। ਉਹਨਾਂ ਨੂੰ ਥ੍ਰੈਟ ਇੱਦਾਂ ਦੀਆਂ ਆਈਆਂ ਸੀ, ਯੂ ਬੈਟਰ ਸੈਲ ਔਰ ਐਲਸ ਵਾਚ ਯੂਰ ਬੈਕ। ਸੋ ਹੁਣ ਕਹਿੰਦੇ ਹੇਟ ਕ੍ਰਾਈਮ ਵਾਲੀ ਇਨਸੀਡੈਂਟ ਚੱਲ ਰਹੀ ਹੈਗੀ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੈਨ ਹੋਜ਼ੇ ਦੇ ਮੇਅਰ ਸੈਮ ਲਿਕਾਰਡੋ, ਉਹਨਾਂ ਨੇ ਜਿਹੜਾ ਕੱਲ੍ਹ ਇੱਕ ਅਨਾਊਂਸਮੈਂਟ ਜਿਹੜੀ ਉਹ ਕੀਤੀ, ਉਹ ਕਹਿੰਦੇ ਵੀ ਗਨ ਇੰਸ਼ੋਰੈਂਸ ਅਸੀਂ ਜਿਹੜੀ ਆ ਉਹ ਲਾਗੂ ਕਰਨ ਜਾ ਰਹੇ ਹਾਂ, ਫਸਟ ਆਫ ਇਟਸ ਕਾਈਂਡ ਇਨ ਕਹਿ ਲਓ ਵੀ ਪੂਰੇ ਅਮਰੀਕਾ ਦੇ ਵਿੱਚ। ਕਹਿੰਦੇ ਵੀ ਲਾਇਬਿਲਿਟੀ ਇੰਸ਼ੋਰੈਂਸ ਬੇਸਿਕਲੀ ਜਿੰਨੇ ਵੀ ਗਨ ਓਨਰਸ ਹੈਗੇ ਆ, ਜਿਨ੍ਹਾਂ ਕੋਲ ਫਾਇਰ ਆਰਮਸ ਹੈਗੇ ਆ, ਉਹਨਾਂ ਨੂੰ ਲੈਣੀ ਪੈ ਸਕਦੀ ਹੈ। ਜਿਸ ਤਰੀਕੇ ਦੇ ਨਾਲ ਕਹਿੰਦੇ ਆ ਹੁਣ ਗੱਡੀਆਂ ਦੀ ਇੰਸ਼ੋਰੈਂਸ ਕਰਵਾਈ ਜਾਂਦੀ ਆ ਵੀ ਜੇ ਮੰਨ ਲਓ ਕੋਈ ਕਿਸੇ ਨੂੰ ਥੱਲੇ ਦੇ ਦਿੰਦਾ ਆ ਤਾਂ ਇੰਸ਼ੋਰੈਂਸ ਜਿਹੜੀ ਬਾਅਦ ਦੇ ਵਿੱਚ ਉਸ ਨੂੰ ਕਵਰ ਕਰਦੀ ਆ। ਅਤੇ ਕਹਿੰਦੇ ਵੀ ਜਿਹੜੀ ਗਨ ਵਾਇਲੈਂਸ ਦੇ ਕਰਕੇ ਜੇ ਕੋਈ ਉਹ ਮਾਰਦਾ ਆ ਅਤੇ ਜਿਸ ਦੀ ਉਹ ਬੰਦੂਕ ਦੇ ਕਰਕੇ ਜਿਹੜਾ ਐਮਰਜੈਂਸੀ ਜਿਹੜੀ ਕੋਈ ਟੀਮ ਉੱਥੇ ਪਹੁੰਚੀ ਆ, ਪੁਲਿਸ ਵਾਲੇ ਆਏ ਆ, ਹੋਰ ਜੇ ਕੋਈ ਲੋਕ ਉੱਥੇ ਜਿਹੜੇ ਜੇ ਮਾਰਿਆ ਜਾਂਦਾ ਜਾਂ ਸੱਟ ਪਿੱਟ ਲੱਗਦੀ ਆ ਵੀ ਉਸ ਨੂੰ ਬਾਅਦ ਦੇ ਵਿੱਚ ਉਸ ਦੀ ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਆ ਉਹ ਇੰਟਰੋਡਿਊਸ ਜਿਹੜੀ ਉਹ ਕਰਨ ਜਾ ਰਹੇ ਆ। ਸੋ ਕਹਿੰਦੇ ਵੀ ਤਾਂ ਜੋ ਸਰਕਾਰ ਦੇ ਉੱਤੇ ਅਤੇ ਪਬਲਿਕ ਜਿਹੜੇ ਟੈਕਸ ਪੇਅਰ ਦੇ ਉੱਤੇ ਜਿਹੜਾ ਇਸ ਦਾ ਖਰਚਾ ਆ ਉਹ ਨਾ ਪਵੇ। ਅਤੇ ਜੇ ਹਰਜੋਤ ਸਿੰਘ ਜੀ ਇਹ ਆਰਡੀਨੈਂਸ ਇਹ ਪਾਸ ਹੁੰਦਾ ਆ ਤਾਂ ਇਹ ਇੱਕ ਨਵੇਂ ਤਰ੍ਹਾਂ ਦੀ ਇੱਕ ਨਵੀਂ ਲਹਿਰ ਜਿਹੜੀ ਆ ਗਨ ਕੰਟਰੋਲ ਨੂੰ ਲੈ ਕੇ ਜਿਹੜੀ ਉਹ ਹੋਵੇਗੀ। ਦੇਖੋ ਇਸ ਦੇ ਵਿੱਚ ਉਹਨਾਂ ਨੇ ਗਨ ਕੰਟਰੋਲ ਦੀ ਕੋਈ ਗੱਲ ਨਹੀਂ ਆਖੀ, ਜੇ ਇਹਦਾ ਮਤਲਬ ਵੀ ਜਿਹੜਾ ਮਰਜ਼ੀ ਜੋ ਮਰਜ਼ੀ ਖਰੀਦੇ ਉਸ ਦੇ ਵਿੱਚ ਉਸ ਨੂੰ ਕੋਈ ਨਹੀਂ, ਐਮੂਨੀਸ਼ਨ ਦੀ ਜਿਹੜੀ ਉਸ ਦੇ ਵਿੱਚ ਕੁਛ ਨਹੀਂ ਆਖੀ, ਸਿਰਫ ਇੱਕ ਲਾਇਬਿਲਿਟੀ ਇੰਸ਼ੋਰੈਂਸ ਫਸਟ ਆਫ ਇਟਸ ਕਾਈਂਡ ਜਿਹੜੀ ਆ ਉਹ ਉਹਨਾਂ ਨੇ ਇੰਟਰੋਡਿਊਸ ਉਹ ਕੀਤੀ ਹੈ। ਗਿਲਰॉय ਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਵੀ ਇੱਕ ਛੋਟਾ 6 ਸਾਲ ਦਾ ਬੱਚਾ, ਇੱਕ 13 ਸਾਲ ਦੀ ਬੱਚੀ, ਇੱਕ 25 ਸਾਲ ਦਾ ਜਿਹੜਾ ਲੜਕਾ ਆ ਉਹ ਮਾਰਿਆ ਗਿਆ ਸੀ ਜਦ ਉੱਥੇ ਗਿਲਰॉय ਦੇ ਗਾਰਲਿਕ ਫੈਸਟੀਵਲ ਦੇ ਵਿੱਚ ਇੱਕ ਅੱਤਵਾਦੀ ਦੇ ਦੁਆਰਾ ਉੱਥੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਸੀਗੀਆਂ। ਸੋ ਕਹਿੰਦੇ ਵੀ ਇਹ ਹਾਰਮ ਰਿਡਕਸ਼ਨ ਮੈਜਰ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਉਹ ਜਾ ਰਿਹਾ ਆ। ਸੋ ਗਨ ਓਨਰਸ ਤਾਂ ਡੈਫੀਨੇਟਲੀ ਇਸ ਤੋਂ ਨਾਖੁਸ਼ ਹੀ ਹੋਣਗੇ ਵੀ ਉਹਨਾਂ ਨੂੰ ਜੇ ਬੰਦੂਕ ਵੀ ਲੈਣੀ ਆ ਅਤੇ ਉਸ ਦੀ ਬਾਅਦ ਦੇ ਵਿੱਚ ਇੰਸ਼ੋਰੈਂਸ ਜਿਹੜੀ ਉਹ ਲੈਣੀ ਪਊਗੀ। ਅਤੇ ਸਭ ਨੂੰ ਪਤਾ ਹੈ ਵੀ ਜਿੱਥੇ ਗਨ ਆ ਅਤੇ ਉਸ ਦੀ ਲਾਇਬਿਲਿਟੀ ਕਿੰਨੀ ਜ਼ਿਆਦਾ ਜਿਹੜੀ ਉਹ ਹੋ ਸਕਦੀ ਹੈ। ਅਤੇ ਉਹ ਇੰਸ਼ੋਰੈਂਸ ਜੇ ਮੰਨ ਲਓ ਅਪਰੂਵ ਹੋ ਜਾਂਦਾ ਹੈ, ਆਰਡੀਨੈਂਸ ਇਹ ਮੈਜਰ ਅਪਰੂਵ ਹੁੰਦਾ ਆ, ਤਾਂ ਫਿਰ ਇਸ ਦਾ ਜਿਹੜਾ ਇੰਸ਼ੋਰੈਂਸ ਕਾਫੀ ਜ਼ਿਆਦਾ ਮਹਿੰਗੀ ਲੋਕਾਂ ਨੂੰ ਉਹ ਮਿਲੇਗੀ ਜੇ ਬਾਈ ਚਾਂਸ ਇਹ ਸੈਨ ਹੋਜ਼ੇ ਦੇ ਵਿੱਚ ਜਿਹੜਾ ਹੋ ਸਕਦਾ। ਕਹਿੰਦੇ ਵੀ ਅਸੀਂ ਫੈਡਰਲ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ ਉਹਨਾਂ ਦੇ ਇੰਤਜ਼ਾਰ ਨਹੀਂ ਕਰ ਸਕਦੇ ਵੀ ਬਹੁਤ ਸਾਰੇ ਜਿਹੜੇ ਸਿਟੀਜ਼ ਨੂੰ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਅਜਿਹੇ ਫੈਸਲੇ ਲੈਣੇ ਪੈਣਗੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਵੀ ਪਿਛਲੇ ਹਫ਼ਤੇ ਕੈਨੇਡਾ ਦੇ ਬਾਰਡਰ ਤੋਂ ਅਮਰੀਕਾ ਦੇ ਵਿੱਚੋਂ ਇੱਕ ਪੰਜਾਬੀ ਟਰੱਕ ਡਰਾਈਵਰ ਜਿਹਦਾ ਨਾਮ ਵਿੰਡਸਟਰ ਸਟਾਰ ਇੱਕ ਨਿਊਜ਼ਪੇਪਰ ਹੈਗਾ ਵਿੰਡਸਟਰ ਦਾ, ਉਹਨਾਂ ਨੇ ਦੱਸਿਆ ਵੀ ਗੁਰਿੰਦਰ ਸਿੰਘ ਨਾਮ ਦਾ 27 ਸਾਲਾਂ ਦਾ ਡਰਾਈਵਰ ਗ੍ਰਿਫਤਾਰ ਕੀਤਾ ਹੈਗਾ ਪੁਲਿਸ ਨੇ, ਕੈਨੇਡੀਅਨ ਪੁਲਿਸ ਨੇ, ਜੋ ਕਿ 96 ਕਿਲੋ 600 ਗ੍ਰਾਮ ਡਰੱਗ ਜਿਹਦੇ 80 ਪੈਕਟ ਸੀਗੇ ਉਹ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਇਹ ਡਰੱਗ ਪਾਈ ਹੋਈ ਸੀ ਅਤੇ ਆਪਣੇ ਟਰੱਕ ਦੇ ਵਿੱਚ ਉਸਨੇ ਲੱਦੀ ਹੋਈ ਸੀ। ਉਹ ਇਹ ਡਰੱਗ ਲੈ ਕੇ ਕੈਨੇਡਾ ਜਾ ਰਿਹਾ ਸੀ।
ਤੇ ਕੈਨੇਡਾ ਦੀ ਜਿਹੜੀ ਰਾਇਲ ਕੈਨੇਡੀਅਨ ਪੁਲਿਸ ਆ ਉਸ ਨੇ ਇਸ ਨੂੰ ਜਿਹੜਾ ਆ ਬਾਰਡਰ ਤੋਂ ਫੜ ਲਿਆ ਤੇ ਜਿਹੜੀ ਡਰੱਗ ਵੀ ਆ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ। ਸੋ ਇਹ ਵਾਰ-ਵਾਰ ਬਹੁਤ ਲਗਭਗ ਹਰ ਮਹੀਨੇ ਕੋਈ ਨਾ ਕੋਈ ਇੱਦਾਂ ਦੀ ਖਬਰ ਆ ਜਾਂਦੀ ਆ ਜਿਹਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਜਿਹੜਾ ਆ ਡਰੱਗ ਲੰਘਾਉਂਦਾ, ਚਾਹੇ ਉਹ ਕੈਨੇਡਾ ਤੋਂ ਅਮਰੀਕਾ ਨੂੰ ਜਾਂ ਅਮਰੀਕਾ ਤੋਂ ਕੈਨੇਡਾ ਨੂੰ ਲੰਘਾਉਂਦਾ, ਫੜਿਆ ਜਾਂਦਾ ਆ ਤੇ ਸਾਰੀ ਕਮਿਊਨਿਟੀ ਦੀ ਜਿਹੜੀ ਆ ਉਹ ਫਿਰ ਬਦਨਾਮੀ ਹੁੰਦੀ ਹੈਗੀ ਆ। ਜੀ ਬਿਲਕੁਲ ਜੀ, ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਹਨਾਂ ਨੇ ਇਹ ਕੁਛ ਜਿਹੜਾ ਇੱਕ ਘਰ ਆਇਆ ਉਹ ਕੀਤਾ ਆ। ਕੈਨੇਡਾ ਨੂੰ ਅਮਰੀਕਾ ਨੂੰ ਲੋਕ ਜਿਹੜੇ ਆ ਚੰਗੀ ਜਿਹੜੀ ਆ ਉਹ ਆਸ ਲੈ ਕੇ ਤੇ ਚੰਗੇ ਜੀਵਨ ਦੀ ਖੋਜ ਦੇ ਲਈ ਇੱਥੇ ਆਉਂਦੇ ਆ, ਪਰ ਰਾਤੋਂ ਰਾਤ ਲੱਖਾਂਪਤੀ ਕਰੋੜਾਪਤੀ ਜਿਹੜੇ ਮਿਲੀਅਨਰ ਬਣਨ ਦੀ ਜਿਹੜੀ ਤਾਂਘ ਆ ਉਹ ਲੋਕਾਂ ਦੇ ਕੋਲੋਂ ਪੁੱਠੇ ਕੰਮ ਜਿਹੜੇ ਆ ਉਹ ਕਰਵਾ ਰਹੀ ਆ। ਸੋ ਇਹ ਕੁਛ ਜਿਹੜਾ ਇੱਕ ਘਰ ਆਇਆ ਇਸ ਪੰਜਾਬੀ ਸਿੱਖ ਬੰਦੇ ਨੇ ਜਿਹੜਾ ਉੱਥੇ ਇੱਕ ਘਰ ਆ ਉੱਥੇ ਚੰਨ ਜਿਹੜਾ ਇਹ ਚਾੜਿਆ ਹੈਗਾ। ਸੋ ਇਹ ਬੜੀ ਅਫਸੋਸ ਵਾਲੀ ਗੱਲ ਆ। ਇਹ ਹੋਰ ਨਹੀਂ, ਇਹ ਇਕੱਲਾ ਹੀ ਨਹੀਂ, ਇੱਦਾਂ ਦੇ ਹੋਰ ਬੜੇ ਹੈਗੇ ਨੇ ਜਿੰਨੇ ਜਿਹੜੇ ਪੁੱਠੇ ਕੰਮਾਂ ਦੇ ਵਿੱਚ ਅੱਜ ਕੱਲ੍ਹ ਕਹਿੰਦੇ ਕਹਿ ਲਓ ਵੀ ਨੰਬਰ ਜਿਹੜੇ ਲੈ ਰਹੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਫਰੈਜ਼ਨੋ ਸੂਬਾ ਹੈ ਜਿੱਥੇ ਕਿ ਪੰਜਾਬੀ ਹੁਣ ਕਾਫੀ ਜਿਹੜੀ ਆ ਉਹ ਸੰਖਿਆ ਦੇ ਵਿੱਚ ਉੱਥੇ ਰਹਿੰਦੇ ਨੇ। ਬਹੁਤ ਸਾਰੇ ਨਵੇਂ ਜਿਹੜੇ ਪਰਿਵਾਰ ਆ ਉੱਧਰ ਮੂਵ ਹੋ ਰਹੇ ਆ, ਜਿਹੜੇ ਬੇ ਏਰੀਏ ਤੋਂ ਵੀ ਬੜੇ ਲੋਕ ਉੱਧਰ ਨੂੰ ਮੂਵ ਹੋਏ ਆ। ਕਾਫੀ ਜਿਹੜੀ ਆਪਣੀ ਜਿਹੜੀ ਉੱਥੇ ਜਨਸੰਖਿਆ ਹੈ, ਪਾਪੂਲੇਸ਼ਨ ਆ, ਉਸ ਦੇ ਵਿੱਚ ਉਹਦੇ ਵਾਧਾ ਹੋਇਆ। ਚੰਗਾ ਇਲਾਕਾ ਹੈਗਾ ਆ। ਥੋੜ੍ਹਾ ਜਿਹੜੇ ਹਾਊਸ ਦੇ ਪ੍ਰਾਈਸਿਸ ਬਾਕੀ ਓਵਰਆਲ ਜਿਹੜਾ ਉੱਥੇ ਗੁੱਡ ਆ, ਜਿਹੜੇ ਲੋਕ ਅਫੋਰਡੇਬਲ ਉੱਥੇ ਰਹਿ ਰਹੇ ਆ। ਪਰ ਜਿਹੜੇ ਪੁੱਠੇ ਕਾਰੇ ਕਰਨ ਵਾਲੇ ਆ ਉਹ ਜਿਹੜੇ ਆ ਉਹ ਵੀ ਪਿੱਛੇ ਜਿਹੜੇ ਉਹ ਨਹੀਂ ਹਟ ਰਹੇ। ਫਰੈਜ਼ਨੋ ਜਿਹੜੇ ਪੁਲਿਸ ਵਾਲੇ ਆ, ਡੈਪਟੀਜ਼ ਆ, ਉਹਨਾਂ ਨੂੰ ਇੱਕ ਬੰਦੇ ਦੀ ਭਾਲ ਆ ਜਿਹੜਾ ਕਿ ਕੈਮਰੇ ਦੇ ਉੱਤੇ ਚੋਰੀ ਕੀਤਾ ਹੋਇਆ ਸਟੋਲਨ ਕਾਰਡ ਆ ਉਸ ਨੂੰ ਜਿਹੜਾ ਆ ਉਹ ਵਰਤਦਾ ਨਜ਼ਰ ਆ ਰਿਹਾ। ਅਤੇ ਅਫਸੋਸ ਵਾਲੀ ਗੱਲ ਆ ਉਹ ਵੀ ਇੱਕ ਪੰਜਾਬੀ ਹੀ ਜਿਹੜਾ ਆ ਉਹ ਕਹਿੰਦੇ ਆ ਦੇਖਣ ਨੂੰ ਉਹ ਲੱਗ ਰਿਹਾ ਹੈਗਾ ਆ। 3 ਜੂਨ ਦੀ ਇਹ ਸਰਵੇਲੈਂਸ ਵੀਡੀਓ ਉਹਨਾਂ ਨੇ ਕੱਲ੍ਹ ਜਿਹੜੀ ਉਹ ਨਸ਼ਰ ਕੀਤੀ ਆ। ਉੱਥੇ ਦੀ ਜਿਹੜੀ ਇੱਕ ਵੈਲੈਂਟਾਈਨ ਮਾਰਕੀਟ ਹੈਗੀ ਆ ਜਿਹੜੀ ਵੈਲੈਂਟਾਈਨ ਦੇ ਚਰਚ ਐਵੀਨਿਊ ਦੇ ਉੱਤੇ ਹੈਗੀ ਫਰੈਜ਼ਨੋ 'ਚ, ਉਸ ਦੇ ਵਿੱਚ ਇਹ ਜਿਹੜਾ ਆ ਚੋਰੀ ਕੀਤਾ ਹੋਇਆ ਕਾਰਡ ਦੇ ਨੂੰ ਵਰਤਦਾ ਹੋਇਆ ਨਜ਼ਰ ਆਇਆ। ਉਹਨਾਂ ਨੇ ਤਸਵੀਰ ਜਿਹੜੀ ਉਸ ਦੀ ਉਹ ਜਾਰੀ ਕੀਤੀ, ਉਸ ਵੀਡੀਓ ਦੇ ਵਿੱਚੋਂ ਸਟਿਲ ਜਿਹੜਾ ਉਹ ਜਾਰੀ ਕੀਤਾ ਆ ਵੀ ਜੇ ਕਿਸੇ ਨੂੰ ਉਹ ਲੱਭਦਾ ਆ ਤਾਂ ਉਸ ਦੇ ਬਾਰੇ ਜੋ ਪਤਾ ਲੱਗਦਾ ਆ ਤਾਂ ਉਸ ਦੇ ਬਾਰੇ ਜਲਦ ਜਿਹੜੀ ਡਿਪਟੀਜ਼ ਨੂੰ ਉਹ ਇਤਲਾਹ ਕਰੇ। ਸੋ ਬਿਲਕੁਲ ਕਰੈਕਟ ਕਰਦਾ। 2 ਬੰਦੇ ਸੀਗੇ ਕਹਿੰਦੇ ਜਿਹੜੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡ ਯੂਜ਼ ਕਰਦੇ ਸੀ। ਵੈਲੈਂਟਾਈਨ ਮਾਰਕੀਟ ਕਰਕੇ ਜਿਹੜਾ ਸਟੋਰ ਹੈਗਾ ਜਿੱਥੇ ਉਹਨਾਂ ਨੇ ਚੋਰੀ ਕੀਤੇ ਕ੍ਰੈਡਿਟ ਕਾਰਡ ਵਰਤੇ ਹੈਗੇ ਆ, ਵੈਲੈਂਟਾਈਨ ਤੇ ਚਰਚ ਐਵਨਿਊ ਤੇ ਫਰਿਜ਼ਨੋ ਦੇ ਵਿੱਚ, ਤੇ ਕਾਲੇ ਰੰਗ ਦਾ ਡੌਜ ਰੈਮ ਪਿਕਅਪ ਜਿਹੜਾ ਉਹ ਡਰਾਈਵ ਕਰ ਰਹੇ ਸੀ। ਸੋ ਪੁਲਿਸ ਨੂੰ ਉਹਨਾਂ ਦੀ ਭਾਲ ਆ। ਜੇ ਕਿਸੇ ਨੂੰ ਵੀ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਹੋਵੇ ਪੁਲਿਸ ਨੂੰ ਕਾਲ ਕਰ ਸਕਦੇ ਹੋ 5594987867। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਫਰਿਜ਼ਨੋ ਦੇ ਵਿੱਚ 2 ਵੀਕ ਪਹਿਲਾਂ ਇੱਕ ਮੇਲ ਚੋਰੀ ਕਰਦੇ ਵੀ ਜਿਹੜੇ 3 ਬੰਦੇ ਫੜੇ ਗਏ ਸੀ, ਜਿਹੜੀ ਡਾਕ ਚੋਰੀ ਕਰਦੇ ਸੀ ਲੋਕਾਂ ਦੇ ਘਰਾਂ 'ਚੋਂ। ਉਹ ਡਾਕ ਚੋਰੀ ਕਰਨ ਦਾ ਮਤਲਬ ਇਹ ਹੁੰਦਾ ਵੀ ਉੱਥੋਂ ਚੈੱਕ ਚੋਰੀ ਕਰ ਲਓ, ਆ ਕ੍ਰੈਡਿਟ ਕਾਰਡ ਚੋਰੀ ਕਰ ਲਓ। ਸੋ ਇਹ ਕੰਮ ਬੜੀ ਬਦਨਾਮੀ ਦਾ ਕੰਮ ਚੱਲ ਰਿਹਾ। ਇੰਨੀ ਵਧੀਆ ਜਿਹੜੀ ਕਮਿਊਨਿਟੀ ਉੱਥੇ ਫਰਿਜ਼ਨੋ ਏਰੀਏ 'ਚ ਆਪਣਾ ਰੈਪੂਟੇਸ਼ਨ ਬਣਾਉਣ ਦੇ ਵਿੱਚ ਲੱਗੀ ਹੋਈ ਆ, ਹਰ ਇੱਕ ਫੀਲਡ ਦੇ ਵਿੱਚ ਅੱਗੇ ਚੱਲ ਰਹੀ ਆ, ਇੰਡਸਟਰੀ ਦੇ ਵਿੱਚ ਚੱਲ ਰਹੀ ਆ। ਪਰ ਇੱਦਾਂ ਦੇ ਜਦੋਂ ਇਨਸੀਡੈਂਟ ਹੁੰਦੀਆਂ ਤੇ ਪੂਰੀ ਦੀ ਪੂਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੁੰਦੀ ਆ, ਕਿਉਂਕਿ ਟੀਵੀ ਦੇ ਉੱਤੇ ਉਹ ਫੇਸ ਦਿਖਾਲਦੇ ਆ। ਸੋ ਉਹ ਸਾਰਿਆਂ ਨੇ ਦੇਖਣੇ ਵੀ ਇੱਕੋ ਜਿਹਾ ਫੇਸ ਜਦੋਂ ਵੀ ਕਿਸੇ ਨੂੰ ਉਹ ਪੰਜਾਬੀ ਨੂੰ ਦੇਖੂਗੇ ਤੇ ਉਹ ਬੜਾ ਜਿਹੜਾ ਆ ਮਾੜਾ ਹੁੰਦਾ ਹੈਗਾ ਆ। ਸੋ ਬਦਨਾਮੀ ਮੈਂ ਵੀ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਕਰਨਵੀਰ ਸਿੰਘ ਜੀ ਵੀ ਮੈਨੂੰ ਇੱਕ ਲੇਡੀ ਮਿਲੀ ਸੀ ਉੱਥੇ, ਤੇ ਆਪਾਂ ਪਿਛਲੀ ਵਾਰੀ ਵੀ ਖਬਰ ਸਾਂਝੀ ਕੀਤੀ ਸੀ। ਉਸਨੇ ਦੱਸਿਆ ਵੀ ਕਿਸ ਤਰ੍ਹਾਂ ਇੱਕ ਪੰਜਾਬੀ ਜਿਹੜਾ ਸੀਗਾ ਬੰਦਾ, ਉਸ ਨੇ 3 ਮਹੀਨੇ ਦੀ ਗੱਲ ਆ, ਸ਼ਰਾਬ ਪੀ ਕੇ ਚਲਾ ਰਿਹਾ ਸੀ ਤੇ ਇੱਕ ਉਹਦਾ ਜਿਹੜਾ ਦੋਹਤਾ ਸੀਗਾ ਉਸ ਨੂੰ ਜਿਹੜਾ ਐਕਸੀਡੈਂਟ 'ਚ ਮਾਰ ਦਿੱਤਾ। ਛੋਟਾ ਜਿਹਾ ਬੱਚਾ 9 ਸਾਲਾਂ ਦਾ ਸੀਗਾ। ਸੋ ਪਰ ਉਹ ਫਿਰ ਵੀ ਕੋਈ ਉਹਨੂੰ ਹੇਟ ਨਹੀਂ ਸੀ ਪੰਜਾਬੀਆਂ ਦੇ ਅਗੇਂਸਟ। ਉਹ ਕਹਿੰਦੀ ਮੇਰੇ ਨਾਲ ਬਹੁਤ ਦੁੱਖ ਉਹਨੇ ਸਾਂਝਾ ਕੀਤਾ ਆ, ਘਰ ਵੀ ਆਏ ਹੈਗੇ। ਪਰ ਤੁਸੀਂ ਦੇਖੋ ਵੀ ਸਿਰਫ ਹੁਣ ਜਿਹੜੀ ਆ ਮੈਂ ਦਸਤਾਰ ਸਜਾਈਓ ਕਰਕੇ ਹੀ ਉਹ ਮਿਲ ਕੇ ਉਹਨੂੰ ਵੈਸੇ ਗੱਲ ਕੀਤੀ ਵੀ ਤੈਨੂੰ ਪਤਾ ਇੱਦਾਂ ਇੱਕ ਗੱਲ ਹੋਈ ਸੀਗੀ। ਉਹ ਪ੍ਰੋਫੈਸ਼ਨਲ ਲੇਡੀ ਸੀ, ਕੋਈ ਇੱਦਾਂ ਨਹੀਂ ਵੀ ਕੋਈ ਉਸਨੇ ਕੋਈ ਮੰਗਣਾ ਸੀ ਜਾਂ ਕੁਛ ਸੀ। ਸੋ ਇੱਦਾਂ ਹੁੰਦੀ ਆ ਜਦੋਂ ਇੱਕ ਬੰਦਾ ਗਲਤੀ ਕਰਦਾ ਫਿਰ ਉਹ ਉੱਦਾਂ ਦੇ ਜਦੋਂ ਸਾਡਾ ਸਾਰਿਆਂ ਦੀ ਸ਼ਕਲ ਫੇਸ ਮਿਲਦੇ ਜੁਲਦੇ ਆ ਤੇ ਪੂਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੁੰਦੀ ਹੈਗੀ ਆ। ਬਹੁਤ ਹੀ ਜਿਹੜੀ ਇਹ ਮਾੜੀ ਗੱਲ ਆ। ਇਹਦੇ ਉੱਤੇ ਜਿਹੜਾ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ। ਪਿਛਲੇ ਸਾਲ ਵੀ ਇੱਕ ਟਰੱਕ ਫਰਿਜ਼ਨੋ ਤੋਂ ਹੀ ਸੀ, ਉਹ ਡਰੱਗ ਲੰਘਾਉਂਦਾ, ਉਹ ਕੈਨੇਡਾ ਦੇ ਬਾਰਡਰ 'ਤੇ ਫੜਿਆ ਗਿਆ ਸੀ, ਜੋੜਾ ਸੀ, ਤੀਵੀਂ ਆਦਮੀ। ਸੋ ਬਹੁਤ
ਹੀ ਜਿਹੜੀ ਇਹ ਮਾੜੀ ਗੱਲ ਹੈਗੀ ਆ। ਇਹਦੇ ਉੱਤੇ ਜਿਹੜੀ ਆ ਪੰਜਾਬੀ ਕਮਿਊਨਿਟੀ ਨੂੰ ਸੋਚਣਾ ਚਾਹੀਦਾ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਜਿਹੜਾ ਆ ਕੰਟਰੋਲ ਕੀਤਾ ਜਾ ਸਕਦਾ ਹੈਗਾ, ਤਾਂ ਕਿ ਜਿਹੜੀ ਆਪਣੀ ਪੂਰੀ ਕਮਿਊਨਿਟੀ ਆ ਉਹਦੀ ਬਦਨਾਮੀ ਨਾ ਹੋਵੇ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆ। ਅਲ ਪਾਸੋ ਦੇ ਵਿੱਚ ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਇੱਕ ਚਿੱਟੇ ਯੂਰਪੀਅਨ ਅਮਰੀਕਨ ਜਿਹੜੇ ਮੂਲ ਦੇ ਅੱਤਵਾਦੀ ਦੇ ਦੁਆਰਾ ਉੱਥੇ ਹਿਸਪੈਨਿਕਸ ਦੇ ਉੱਤੇ ਜਿਹੜੇ ਮੈਕਸੀਕਨ ਮੂਲ ਦੇ ਲੋਕ ਆ ਉਹਨਾਂ ਉੱਤੇ ਜਾਣਬੁੱਝ ਕੇ ਹਮਲਾ ਕਰਕੇ 22 ਲੋਕਾਂ ਨੂੰ ਉੱਥੇ ਉਹਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਤੋਂ ਡਰਦੇ ਹੋਏ ਜਿਹੜੇ ਹੁਣ ਉਸ ਸ਼ਹਿਰ ਦੇ ਜਿਹੜੇ ਲੋਕ ਨੇ ਅਲ ਪਾਸੋ ਦੇ ਜਿਹੜੇ ਹਿਸਪੈਨਿਕਸ ਆ, ਉਹ ਕਹਿੰਦੇ ਹੁਣ ਫਾਇਰ ਆਰਮਸ ਕਲਾਸਿਸ ਲਗਾਤਾਰ ਬੜੀ ਵੱਡੀ ਤਾਦਾਦ ਦੇ ਵਿੱਚ ਲੈ ਰਹੇ ਨੇ। ਉਹਨਾਂ ਨੂੰ ਪਤਾ ਆ ਵੀ ਅਮਰੀਕਾ ਦੇ ਵਿੱਚ ਗਨ ਤਾਂ ਰੁਕਣੀਆਂ ਨਹੀਂ, ਸੋ ਬੈਟਰ ਇਹੀ ਆ ਵੀ ਆਪਾਂ ਵੀ ਕਹਿੰਦੇ ਆ ਵੀ ਉਹ ਗਨ ਸਿੱਖ ਲਈਏ। ਅਤੇ ਕਹਿੰਦੇ ਇੱਕ ਬੀਬੀ ਜਿਸ ਦਾ ਘਰ ਵਾਲਾ ਉਹ ਫੌਜ ਦੇ ਵਿੱਚ ਹੈਗਾ ਆ, ਕਹਿੰਦਾ ਮੇਰੇ ਘਰ ਵਾਲੇ ਨੇ ਮੈਨੂੰ ਕਿੰਨੀ ਵਾਰੀ ਆਖਿਆ ਵੀ ਜਿਹੜਾ ਕੰਸੀਲਡ ਕੈਰੀ ਲਾਇਸੈਂਸ ਆ ਉਹ ਤੂੰ ਲੈ ਕੇ ਰੱਖ। ਮੈਨੂੰ ਬਹੁਤ ਚਿਰ ਤੋਂ ਪੁਸ਼ ਕਰ ਰਿਹਾ ਸੀ, ਪਰ ਕਹਿੰਦੇ ਹੁਣ ਜਦੋਂ ਤੋਂ ਇਹ ਘਟਨਾ ਵਾਪਰੀ ਆ, ਮੈਂ ਅਤੇ ਮੇਰੇ ਪਰਿਵਾਰ ਦੇ ਜਿਹੜੇ ਹੋਰ ਮੈਂਬਰ ਜਿਹੜੇ ਐਲੀਜੀਬਲ ਹੈਗੇ ਨੇ ਇਸ ਚੀਜ਼ ਦੇ ਲਈ, ਉਹ ਅਸੀਂ ਟ੍ਰੇਨਿੰਗ ਜਿਹੜੀ ਹੁਣ ਕੰਸੀਲਡ ਕੈਰੀ ਵੈਪਨ ਲਾਇਸੈਂਸ ਜਿਹੜਾ ਲੈਣ ਦੇ ਲਈ ਉਹ ਕਰ ਰਹੇ ਹਾਂ। ਅਤੇ ਕਹਿੰਦੇ ਵੀ ਮੈਂ ਹੀ ਨਹੀਂ, ਸਾਡੀ ਕਮਿਊਨਿਟੀ ਦੇ ਵਿੱਚ ਬੜੀ ਅਰਜੈਂਸੀ, ਬੜੀ ਤੇਜ਼ੀ ਇਹ ਨਜ਼ਰ ਆ ਰਹੀ ਆ, ਕਾਹਲੀ ਨਜ਼ਰ ਆ ਰਹੀ ਆ ਵੀ ਅਸੀਂ ਵੀ ਜਿਹੜੇ ਇੱਦਾਂ ਵੈਪਨ ਸਾਨੂੰ ਲੈ ਕੇ ਰੱਖਣਾ ਪੈਣਾ ਹੈ। ਕਹਿੰਦੇ ਵੀ ਮੈਨੂੰ ਡਰ, ਕਹਿੰਦੀ ਉਸ ਬੀਬੀ ਨੇ ਕਿਹਾ ਵੀ ਮੈਨੂੰ ਡਰ ਤਾਂ ਹਮੇਸ਼ਾ ਲੱਗਦਾ ਰਹੂਗਾ, ਚਾਹੇ ਮੈਂ ਆਪਣੇ ਕੋਲ ਵੈਪਨ ਵੀ ਕੈਰੀ ਕਰ ਰਹੀ ਹਾਂ, ਪਰ ਕਹਿੰਦੇ ਹੁਣ ਕੋਈ ਇੱਦਾਂ ਲੱਗ ਰਿਹਾ ਆ ਵੀ ਕੋਈ ਸਾਡੇ ਕੋਲ ਚਾਰਾ ਬਚਿਆ ਉਹ ਨਹੀਂ ਹੈਗਾ। ਜਿਹੜਾ ਉੱਥੇ ਦਾ ਇੱਕ ਜਿਹੜੇ ਲਾਇਸੈਂਸ ਲੈਣ ਦੇ ਵਿੱਚ ਹੈਲਪ ਕਰਦੇ ਨੇ, ਫਾਇਰ ਆਰਮਸ ਦੇ ਜਿਹੜੀ ਸਿਖਲਾਈ ਦਿੰਦੇ, ਕਹਿੰਦੇ ਵੀ ਸਾਡੇ ਕੋਲ ਸੈਟਰਡੇ ਕਲਾਸ ਦੇ ਵਿੱਚ 50 ਤੋਂ ਵੱਧ ਲੋਕ ਆਲਰੇਡੀ ਜਿਹੜੇ ਉਹਨਾਂ ਨੇ ਦਾਖਲਾ ਜਿਹੜਾ ਲੈ ਲਿਆ ਆ, ਨਹੀਂ ਤਾਂ ਕੰਮ ਸਾਡਾ ਜਿਹੜਾ ਰੀਅਲੀ ਜਿਹੜਾ ਉਹ ਸਲੋ ਹੁੰਦਾ ਸੀਗਾ। ਸੋ ਅਤੇ ਉੱਥੇ ਨਾਲ ਹੀ ਉਸ ਬੀਬੀ ਨੇ ਕਿਹਾ ਵੀ ਮੈਨੂੰ ਪਤਾ ਆ ਵੀ ਇਹ ਲਾਸਟ ਮਾਸ ਸ਼ੂਟਿੰਗ ਨਹੀਂ ਆ ਜਿਹੜੀ ਅਸੀਂ ਦੇਖਣੀ ਆ, ਆਉਣ ਵਾਲੇ ਸਮਿਆਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਇਹ ਇੱਥੇ ਹੁੰਦੀਆਂ ਹੀ ਰਹਿਣੀਆਂ। ਤੁਸੀਂ ਆਪ ਹੀ ਦੇਖ ਲਓ ਹਰਜੋਤ ਸਿੰਘ ਜੀ, ਇੱਕ ਹਫ਼ਤਾ ਗੁਜ਼ਰ ਚੁੱਕਾ ਆ ਅਤੇ ਇਸ ਟਾਈਮ ਇਸ ਦੀ ਜਿਹੜੀ ਸ਼ੂਟਿੰਗ ਦੀ ਜਿਹੜੀ ਗੱਲਬਾਤ ਆ ਉਹ ਟੋਟਲੀ ਇਸ ਟਾਈਮ ਡੈਡ ਜਿਹੜੀ ਹੋ ਚੁੱਕੀ ਹੈ, ਠੰਡੇ ਬਸਤੇ 'ਚ ਪੈ ਚੁੱਕੀ ਆ। GOP ਦੇ ਸੈਨੇਟ ਮੈਜੋਰਟੀ ਲੀਡਰ ਉਹਨਾਂ ਨੇ ਇਨਕਾਰ ਹੀ ਕਰ ਦਿੱਤਾ, ਮੁੱਕਰ ਹੀ ਗਏ ਵੀ ਲੋਕਾਂ ਦੀ ਜਾਨ ਦੀ ਜਿਹੜੀ ਉਹਨਾਂ ਨੂੰ ਜਿਹੜੀ ਕੋਈ ਵੀ ਕੀਮਤ ਉਹ ਹੈ ਨਹੀਂ ਆ। ਅਤੇ ਉਹਨਾਂ ਨੇ ਸੈਨੇਟ ਨੂੰ ਜਿਹੜਾ ਮੁੜ ਕੇ ਵਾਪਸ ਬੁਲਾ ਕੇ ਜਿਹੜੇ ਬੈਕਗਰਾਊਂਡ ਚੈੱਕਸ ਦੇ ਜਿਹੜੇ ਕਾਨੂੰਨ ਆ ਉਸ ਦੇ ਉੱਤੇ ਕੋਈ ਸੈਨੇਟ ਨੂੰ ਵਾਪਸ ਜਿਹੜਾ ਉਹ ਨਹੀਂ ਬੁਲਾਇਆ ਜਾਊਗਾ। ਕੱਲ੍ਹ ਉਹ ਕੈਂਟਕੀ ਦੇ ਵਿੱਚ ਇੱਕ ਥਾਂ ਦੇ ਉੱਤੇ ਸੰਬੋਧਨ ਕਰ ਰਹੇ ਸੀਗੇ, ਪਰ ਬਹੁਤ ਜ਼ਿਆਦਾ ਪ੍ਰੋਟੈਸਟ ਦਾ ਉਹਨਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਿਆ ਅਤੇ ਉਹ ਬੁਖਲਾਏ ਹੋਏ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਉਹ ਨਜ਼ਰ ਆ ਰਹੇ ਆ। ਮਾਸਕੋ ਵਿੱਚ ਦੇ ਜਿਹੜੀਆਂ ਉਹਨਾਂ ਨੇ ਤਸਵੀਰਾਂ ਫੇਕ ਨਿਊਜ਼ ਅਤੇ ਪੇਡ ਬਾਏ ਰਸ਼ੀਆ ਇੱਦਾਂ ਦੀਆਂ ਜਿਹੜੇ ਪ੍ਰੋਟੈਸਟਰ ਆ ਉਹ ਮਿਚ ਮਕੌਨਲ ਦੀ ਰੈਲੀ ਦੇ ਉੱਤੇ ਉੱਥੇ ਪਹੁੰਚੇ ਹੋਏ ਸੀ ਜੀ। ਅਗਲੀ ਖਬਰ ਵੱਲ ਚਲੀਏ। ਇਹ ਵੀ ਇੱਕ ਪੰਜਾਬੀ ਕਮਿਊਨਿਟੀ ਲਈ ਮਾੜੀ ਖਬਰ ਆ ਰਹੀ ਆ। ਇੱਕ 19 ਸਾਲਾਂ ਦਾ ਨੌਜਵਾਨ ਸੁਮੇਧ ਸਿੰਘ ਸਿੱਧੂ ਜਿਹੜਾ ਆ, ਕਹਿੰਦੇ ਵੀ ਅਗਸਤ 2 ਤੋਂ ਆਪਣੇ ਪੇਰੈਂਟਸ ਦੇ ਘਰ ਜਿਹੜੇ ਕਿ ਮਾਊਂਟਨ ਹਾਊਸ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਹੈਗਾ, ਉੱਥੋਂ ਮਿਸਿੰਗ ਸੀਗਾ। ਅਤੇ ਉਹਦੀ ਜਿਹੜੀ ਬੋਡੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇੱਕ ਪਾਰਕ ਜਿਹੜਾ ਆ ਬੀਥਨੀ ਰਿਜ਼ਰਵਾਇਰ ਮਾਊਂਟਨ ਹਾਊਸ ਰੋਡ ਦੇ ਉੱਤੇ ਹੈਗਾ, ਉੱਥੇ ਉਹਦੀ ਕਾਰ ਦੇ ਵਿੱਚ ਮਿਲੀ ਹੈਗੀ ਆ। ਸਨ ਮੈਕੀਨ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਅਨਾਊਂਸ ਕੀਤਾ ਹੈ ਅਤੇ ਫੇਸਬੁੱਕ 'ਤੇ ਪੋਸਟ ਵੀ ਪਾਈ ਆ ਵੀ ਸਾਨੂੰ ਨਹੀਂ ਲੱਗਦਾ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਫਾਊਲ ਪਲੇ ਹੋਵੇ। ਅਤੇ ਕਾਜ਼ ਆਫ ਡੈਥ ਕਹਿੰਦੇ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਆ। ਅਤੇ ਇਹਦੇ ਸੰਬੰਧ ਦੇ ਵਿੱਚ ਜੇ ਕਿਸੇ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਹੋਵੇ ਤਾਂ ਤੁਸੀਂ ਜਿਹੜਾ ਆ ਸਨ ਮੈਕੀਨ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ, ਡਿਟੈਕਟਿਵ ਡਗਸ, ਉਹਨਾਂ ਨੂੰ 209 468 4403 ਤੇ ਕੰਟੈਕਟ ਕਰ ਸਕਦੇ ਹੋ। ਬਿਲਕੁਲ, ਬਹੁਤ ਹੀ ਇੱਕ ਅਫਸੋਸਜਨਕ ਜਿਹੜੀ ਇਹ ਖਬਰ ਆਈ ਆ। ਮਾਪੇ ਜਿਹੜੇ ਆ ਉਹ ਬੱਚਿਆਂ ਨੂੰ ਪਾਲ ਕੇ ਵੱਡਿਆਂ ਕਰਦੇ ਆ ਅਤੇ ਅਚਨਚੇਤੇ ਹੋਈ ਇਸ ਘਟਨਾ ਦੇ ਕਰਕੇ, ਇਸ ਦੁਰਘਟਨਾ ਦੇ ਕਰਕੇ ਜਿਹੜਾ ਉਹ ਪੂਰੇ ਪਰਿਵਾਰ ਨੂੰ ਜਿਹੜਾ ਉਹ ਬੱਚਾ ਵਿਲਕਦਾ ਜਿਹੜਾ ਕਹਿ ਲਓ ਵੀ ਉਹ ਛੱਡ ਗਿਆ ਆ। ਸੋ ਬਹੁਤ ਹੀ ਅਫਸੋਸਜਨਕ ਆ। ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਪੂਰਾ ਪੰਜਾਬੀ ਰੇਡੀਓ USA ਦਾ ਅਦਾਰਾ ਉਹਨਾਂ ਦੇ ਨਾਲ ਭਾਈਵਾਲ ਹੈ ਅਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹੈ ਵੀ ਪਰਿਵਾਰ ਨੂੰ ਇਸ ਜਿਹੜਾ ਆ ਜਿਹੜਾ ਸਹਿ ਇਸ ਦੁੱਖ ਨੂੰ ਭਾਣਾ ਮੰਨਣ ਦਾ ਜਿਹੜਾ ਆ ਉਹ ਬਲ ਬਖਸ਼ੇ। ਅਤੇ ਐਜ਼ ਏ ਕਮਿਊਨਿਟੀ ਜ਼ਰੂਰ ਉਹਨਾਂ ਦੇ ਇਸ ਦੁੱਖ ਦੇ ਵਿੱਚ ਸਾਰੇ ਜਾਣੇ ਜ਼ਰੂਰ ਭਾਈਵਾਲ ਜਿਹੜਾ ਉਹ ਹੋਵੋ, ਸ਼ਾਮਲ ਹੋਵੋ। ਦੁੱਖ ਵੰਡਾਇਆ ਹੀ ਜਿਹੜਾ ਉਹ ਘਟਦਾ ਆ।
ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਹੁੰਦਾ ਹੈ ਜੀ। ਤੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਮਿਲਾਂਗੇ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।